ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਸਲਾਮ ਵਾਲੇਕਮ ਆਦਾਬ ਵਰਜ਼। ਮੈਂ ਹਾਂ ਤੁਹਾਡੀ ਹੋਸਟ ਨੀਲਮ ਕੋਟਮਾ ਟੀਵੀ 84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ, ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਨੂੰ ਫਿਰ ਸੰਤ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਸਾਡੇ ਨਾਲ ਇਸ ਟਾਈਮ ਰੋਜ਼ਾਨਾ ਦੀ ਤਰ੍ਹਾਂ ਸਕਾਈਪ ਰਾਹੀਂ ਜੁੜ ਚੁੱਕੇ ਨੇ। ਆਓ ਉਹਨਾਂ ਨਾਲ ਗੱਲਬਾਤ ਕਰਕੇ ਆਪਣੇ ਪ੍ਰੋਗਰਾਮ ਦਾ ਆਗਾਜ਼ ਕਰਦੇ ਹਾਂ। ਜੀ ਡਾਕਟਰ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਨੀਲਮ ਕੌਰ ਜੀ, ਤੁਹਾਨੂੰ ਵੀ ਤੇ ਦੁਨੀਆ ਭਰ ਚ ਬੈਠੇ ਸਾਡੇ ਟੀਵੀ 84 ਦੇ ਬਹੁਤ ਹੀ ਪਿਆਰੇ ਪਿਆਰੇ ਦਰਸ਼ਕਾਂ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੀ ਡਾਕਟਰ ਸਾਹਿਬ, ਤੁਹਾਡਾ ਨਿੱਘਾ ਸਵਾਗਤ ਹੈ ਪ੍ਰੋਗਰਾਮ ਸੱਚੋ ਸੱਚ ਵਿੱਚ। ਬਹੁਤ ਮਿਹਰਬਾਨੀ। ਸੋ ਡਾਕਟਰ ਸਾਹਿਬ, ਅੱਜ 23 ਜੂਨ 2020 9 ਹਾੜ ਨਾਨਕਸ਼ਾਹੀ ਸੰਮਤ 552 ਦਾ ਦਿਨ ਹੈ ਤੇ ਡਾਕਟਰ ਸਾਹਿਬ, ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸਦੇ ਵਿਊਅਰਸ, ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪਿਆਰਾ ਦਿਨ ਦਾ ਇੱਕੋ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਸਪੈਕਟਰਮ ਕੇਬਲ, ਆਰਸੀਐਨ ਕੇਬਲ, ਬੈਲਫਾਰ ਕੇਬਲ ਇਨ ਕੈਨੇਡਾ, roku, ਜਾਦੂ ਬਾਕਸ, ਸ਼ਾਵਾ, ਫੇਸਬੁੱਕ ਟੀਵੀ 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ ਆਈਪੀ ਬਾਕਸ ਤੇ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ। ਵਿਊਅਰਸ, ਜੇ ਤੁਸੀਂ ਟੀਵੀ 84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਇਸ ਨੂੰ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦੇ ਕਿ ਤੁਸੀਂ ਟੀਵੀ 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ ਟੀਵੀ 84 ਦੀ ਲਾਈਵ ਸਟ੍ਰੀਮ ਹੈ ਉਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਵਿਊਅਰਸ, ਹੁਣ ਅਸੀਂ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ। ਪ੍ਰੋਗਰਾਮ ਦੇ ਵਿੱਚ ਅੱਜ ਦੇ ਪ੍ਰੋਗਰਾਮ ਦੇ ਵਿੱਚ ਵਿਚਾਰੇ ਜਾਣ ਵਾਲੇ ਜੋ ਮੇਨ ਇਸ਼ੂ ਨੇ ਉਸ ਬਾਰੇ ਤੁਹਾਨੂੰ ਆਪਾਂ ਥੋੜੀ ਜਿਹੀ ਬਰੀਫਿੰਗ ਦੇ ਦਈਏ। ਸੋ ਪਹਿਲੇ ਸੈਗਮੈਂਟ ਦੇ ਵਿੱਚ ਆਪਾਂ ਗੱਲਬਾਤ ਕਰਾਂਗੇ ਕਿ ਕਿਸ ਤਰ੍ਹਾਂ ਭਾਰਤ ਚੀਨ ਤੋਂ ਕੁੱਟ ਖਾਣ ਤੋਂ ਬਾਅਦ ਉਸਦਾ ਹੁਣ ਜਿਹੜਾ ਰੁਖ ਹੈ ਉਹ ਪਾਕਿਸਤਾਨ ਵੱਲ ਹੋ ਗਿਆ ਹੈ। ਜਿਸ ਤਰ੍ਹਾਂ ਕਿ ਚੀਨ ਤੇ ਭਾਰਤ ਟਕਰਾਅ ਦੇ ਚਲਦਿਆਂ ਚੀਨ ਨੇ ਭਾਰਤ ਨੂੰ ਬਿਲਕੁਲ ਮੁੱਦੇ ਮੂੰਹ ਸੁੱਟ ਦਿੱਤਾ ਹੈ ਅਤੇ ਕਿਸੇ ਕਿਸਮ ਦਾ ਕੋਈ ਵੀ ਕੰਸੈਸ਼ਨ ਦੇਣ ਤੋਂ ਇਨਕਾਰ ਕਰ ਦਿੱਤਾ ਹੈ। ਭਾਰਤ ਨੇ ਚੀਨ ਤੋਂ ਕੁੱਟ ਖਾਣ ਤੋਂ ਬਾਅਦ ਹੁਣ ਆਪਣਾ ਮੂੰਹ ਪਾਕਿਸਤਾਨ ਵੱਲ ਕਰ ਲਿਆ ਹੈ। ਭਾਰਤ ਸਰਕਾਰ ਨੇ ਦਿੱਲੀ ਵਿਚਲੀ ਪਾਕਿਸਤਾਨੀ ਅੰਬੈਸੀ ਨੂੰ ਆਪਣਾ ਸਟਾਫ ਅੱਧਾ ਕਰਨ ਦਾ ਹੁਕਮ ਸੁਣਾਇਆ ਹੈ। ਇਸ ਬਾਰੇ ਆਪਾਂ ਵੇਰਵੇ ਨਾਲ ਡਾਕਟਰ ਸਾਹਿਬ ਕੋਲੋਂ ਉਹਨਾਂ ਦੇ ਵਿਚਾਰ ਜਾਣਾਂਗੇ ਔਰ ਨਾਲ ਹੀ ਅੱਜ ਆਪਾਂ ਗੱਲਬਾਤ ਕਰਾਂਗੇ ਕਰੋਨਾ ਅਪਡੇਟ ਬਾਰੇ। ਸੋ ਦੂਸਰੇ ਸੈਗਮੈਂਟ ਦੇ ਵਿੱਚ ਆਪਾਂ ਗੱਲਬਾਤ ਕਰਾਂਗੇ ਨੇਪਾਲ ਤੇ ਭਾਰਤ ਦੀ, ਕਿ ਨੇਪਾਲ ਨੇ ਭਾਰਤ ਨੂੰ ਇੱਕ ਹੋਰ ਝਟਕਾ। ਬਿਹਾਰ ਵਿੱਚ ਭਾਰਤ ਨੇਪਾਲ ਸੀਮਾ ਤੇ ਬਣੇ ਇੱਕ ਡੈਮ ਨੂੰ ਮੁਰੰਮਤ ਕਰਨ ਤੋਂ ਰੋਕ ਦਿੱਤਾ ਹੈ। ਇਸ ਨਾਲ ਬਿਹਾਰ ਵਿੱਚ ਹੜ੍ਹ ਆਉਣ ਦਾ ਖਤਰਾ ਹੋਰ ਜ਼ਿਆਦਾ ਬਣ ਗਿਆ ਹੈ। ਇਸ ਬਾਰੇ ਵਿਚਾਰ ਚਰਚਾ ਹੋਵੇਗੀ। ਐਂਡ ਤੀਸਰੇ ਸੈਗਮੈਂਟ ਦੇ ਵਿੱਚ ਆਪਾਂ ਗੱਲਬਾਤ ਕਰਾਂਗੇ ਕਿ ਫਰੋਡ ਜੋਗੀ ਸਵਾਮੀ ਰਾਮਦੇਵ ਨੇ ਹੁਣ ਕਰੋਨਾ ਟ੍ਰੈਜਡੀ ਦਾ ਫਾਇਦਾ ਉਠਾਉਂਦਿਆਂ ਦਾਅਵਾ ਕੀਤਾ ਹੈ ਕਿ ਉਸ ਦੀ ਦਵਾਈਆਂ ਬਣਾਉਣ ਵਾਲੀ ਕੰਪਨੀ ਪਤੰਜਲੀ ਨੇ ਕਰੋਨਾ ਦਾ ਇੱਕ ਹਫ਼ਤੇ ਦੇ ਵਿੱਚ ਸ਼ਰਤੀਆ ਇਲਾਜ ਕਰਨ ਵਾਲੀ ਦਵਾਈ ਬਣਾ ਲਈ ਹੈ। ਰਾਮਦੇਵ ਵੱਲੋਂ ਇਸ ਦੀ ਮਾਰਕੀਟਿੰਗ ਵੀ ਸ਼ੁਰੂ ਕਰ ਦਿੱਤੀ ਗਈ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਾਂਗੇ। ਸੋ ਚੌਥੇ ਸੈਗਮੈਂਟ ਦੇ ਵਿੱਚ ਆਪਾਂ ਕਸ਼ਮੀਰ ਮੁੱਦੇ ਤੇ ਗੱਲਬਾਤ ਕਰਾਂਗੇ ਕਿ ਕਿਸ ਤਰ੍ਹਾਂ ਕਸ਼ਮੀਰ ਵਾਦੀ ਵਿੱਚ ਨੌਜਵਾਨਾਂ ਨੂੰ ਚੁੱਕ ਕੇ ਝੂਠੇ ਪੁਲਿਸ ਮੁਕਾਬਲਿਆਂ ਵਿੱਚ ਮਾਰਨ ਦਾ ਸਿਲਸਿਲਾ ਜਾਰੀ ਹੈ। ਹੁਣ ਇੱਕ PhD ਸਟੂਡੈਂਟ ਨੂੰ ਗਾਇਬ ਕਰ ਦਿੱਤਾ ਗਿਆ ਹੈ। ਦੂਸਰੇ ਪਾਸੇ ਕਸ਼ਮੀਰ ਵਾਦੀ ਵਿੱਚ ਧੜਾ-ਧੜ ਜੋ ਸ਼ਰਾਬ ਦੇ ਠੇਕੇ ਨੇ ਉਹ ਖੋਲੇ ਜਾ ਰਹੇ ਨੇ ਔਰ ਕਸ਼ਮੀਰੀ ਜਥੇਬੰਦੀਆਂ ਵੱਲੋਂ ਇਸ ਦਾ ਵਿਰੋਧ ਕੀਤਾ ਜਾ ਰਿਹਾ ਹੈ। ਇਸ ਬਾਰੇ ਗੱਲਬਾਤ ਹੋਏਗੀ ਐਂਡ ਪ੍ਰੋਗਰਾਮ ਦੇ ਐਂਡ ਦੇ ਵਿੱਚ ਆਪਾਂ ਵਿਚਾਰ ਚਰਚਾ ਕਰਾਂਗੇ ਗੁਰਬਾਣੀ ਵਿਚਾਰਾਂ ਦੇ ਉੱਪਰ। ਸੋ ਅਸੀਂ ਚਾਹਾਂਗੇ ਕਿ ਤੁਸੀਂ ਸਾਡੇ ਨਾਲ ਸਟਾਰਟਿੰਗ ਤੋਂ ਲੈ ਕੇ ਐਂਡ ਤੱਕ ਇਸੇ ਤਰ੍ਹਾਂ ਹੀ ਬਣੇ ਰਹਿਣਾ। ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ, ਇਹਨਾਂ ਸਾਰੇ ਮੁੱਦਿਆਂ ਦੇ ਉੱਪਰ ਆਪਾਂ ਵਿਚਾਰ ਚਰਚਾ ਕਰਨ ਜਾ ਰਹੇ ਹਾਂ। ਸੋ ਤੁਹਾਡੇ ਕੀ ਵਿਚਾਰ ਨੇ, ਅਸੀਂ ਜਾਣਨਾ ਚਾਹਾਂਗੇ। ਦੇਖੋ, ਪੰਜਾਬੀ ਦਾ ਅਖਾਣ ਹੈ ਕਿ ਡਿੱਗੀ ਖੋਤੇ ਤੋਂ ਗੁੱਸਾ ਘੁਮਿਆਰ ਤੇ। ਸੋ ਜ਼ਾਹਰ ਹੈ ਕਿ ਭਾਰਤ ਚੀਨ ਦੇ ਵਿਚਾਲੇ ਜਿਹੜੀ ਆਲਮੋਸਟ ਪਿਛਲੇ 2-2.5 ਮਹੀਨੇ ਤੋਂ ਲਗਭਗ 1.5 ਮਹੀਨਾ ਗੁਪਚੁਪ, ਜਿਹਦੇ ਚ ਚੀਨ ਨੇ ਸਾਬਤ ਕੀਤਾ ਕਿ ਉਹ ਕਿਵੇਂ ਆਪਣੇ ਆਪਰੇਸ਼ਨਸ ਨੂੰ ਬੜੀ ਕਾਮਯਾਬੀ ਦੇ ਨਾਲ ਕਰ ਸਕਦੇ ਨੇ। ਔਰ ਪਿਛਲੇ ਲਗਭਗ 1 ਮਹੀਨੇ ਤੋਂ ਫਿਰ ਜਦੋਂ ਖੁੱਲ ਕੇ ਸਾਹਮਣੇ ਆਇਆ ਤੇ ਭਾਰਤ ਦਾ ਹਰ ਸੈਕਟਰ, ਉਹ ਭਾਵੇਂ ਫੌਜੀ ਸੈਕਟਰ ਸੀ, ਇੰਟੈਲੀਜੈਂਸ ਸੈਕਟਰ ਸੀ ਜਾਂ ਉਹਨਾਂ ਦਾ ਸਿਆਸੀ ਸੈਕਟਰ ਸੀ, ਉਸ ਦੇ ਵਿੱਚ ਜਿਹਨੂੰ ਅਸੀਂ ਪੰਜਾਬੀ ਚ ਕਹਿੰਦੇ ਹਾਂ ਕਿ ਭਾਰਤ ਮੁੱਦੇ ਮੂੰਹ ਡਿੱਗਿਆ। ਨਤੀਜੇ ਦੇ ਤੌਰ ਤੇ ਉਹਨਾਂ ਦਾ ਇੱਕ ਵੱਡਾ ਹਿੰਦੂਤਵੀ ਕਰਾਊਡ ਜਿਹੜਾ ਨਾ ਹੁਣ ਖੁੱਲ ਕੇ ਚਾਈਨਾ ਦੇ ਬਾਈਕਾਟ ਦੀ ਗੱਲ ਕਰ ਸਕਦੇ ਨੇ, ਕਿਉਂਕਿ ਜਦੋਂ ਤੋਂ ਮੋਦੀ ਪਿਛਲੇ 6 ਸਾਲ ਤੋਂ ਤਾਕਤ ਦੇ ਵਿੱਚ ਹੈ, $50 ਬਿਲੀਅਨ ਤੋਂ ਜ਼ਿਆਦਾ ਸਰਪਲਸ ਟ੍ਰੇਡ ਚਾਈਨਾ ਦਾ ਹੋਇਆ। ਲੋਕ ਪੁੱਛਦੇ ਨੇ ਕਿ ਭਾਈ ਇਹ ਜਿਹੜਾ ਝੂਲਾ ਚਲਾਇਆ ਨਾਲ
ਗੁਜਰਾਤ ਦੇ ਵਿੱਚ, ਔਰ ਜ਼ਾਹਰ ਹੈ ਕਿ ਉਸ ਵਪਾਰ ਦੇ ਵਿੱਚ ਵੀ ਮੋਦੀ ਦੇ ਯਾਰਾਂ ਨੇ ਸਭ ਤੋਂ ਜ਼ਿਆਦਾ ਫਾਇਦਾ ਚੁੱਕਿਆ ਹੋਏਗਾ। ਸਾਰੀ ਵਪਾਰੀ ਕਲਾਸ ਹੈ ਗੁਜਰਾਤੀਆਂ ਦੀ, ਸਿੰਧੀਆਂ ਦੀ। ਸੋ ਇਹਨਾਂ ਨੂੰ ਹੁਣ ਇਹ ਪਤਾ ਨਹੀਂ ਲੱਗ ਰਿਹਾ ਹੈ ਕਿ ਭਾਈ ਸੁੱਕੀ ਥਾਂ ਕਿਹੜੀ ਹੈ ਤੇ ਪਾਣੀ ਕਿੱਥੇ ਹੈ। ਲੇਕਿਨ ਲੋਕਾਂ ਦੀ ਕੰਜ਼ੰਪਸ਼ਨ ਦੇ ਲਈ, ਔਰ ਜ਼ਾਹਰ ਹੈ ਕਿ ਜਿੱਥੇ ਜਮਹੂਰੀਅਤ ਦੇ ਨਾਂ ਥੱਲੇ ਸਿਰਫ ਤੇ ਸਿਰਫ ਵੋਟਾਂ ਖਰੀਦਣ ਦਾ ਕੰਮ ਜਾਂ ਵੋਟਾਂ ਲੈਣ ਦੇ ਲਈ ਜਿਸ ਕਿਸਮ ਦੀਆਂ ਘਟੀਆ ਕਾਰਵਾਈਆਂ ਕੀਤੀਆਂ ਜਾਂਦੀਆਂ, ਉਹੀ ਆਧਾਰ ਰਿਹਾ ਹੋਇਆ। ਔਰ ਹਿੰਦੂਤਵਾਦ ਦਾ ਏਜੰਡਾ ਹੀ ਨਫ਼ਰਤ ਤੇ ਬੇਸਡ ਹੈ। ਸੋ ਉਹਨਾਂ ਦੇ ਲਈ ਐਂਟਾਈ ਮੁਸਲਿਮ ਲਾਈਨ ਜਿਹੜੀ ਹੈ ਉਹ ਤਾਂ ਹਮੇਸ਼ਾ ਹੀ, ਜਿਹਨੂੰ ਤੁਸੀਂ ਕਹਿੰਦੇ ਹੋ ਕਿ ਉਹ ਤਾਂ ਇਹਨਾਂ ਦੀ ਡਾਈਟ ਦੀ ਮੈਗੀ ਹੈ, ਜਦੋਂ ਮਰਜ਼ੀ ਉਹਨੂੰ ਉਬਾਲ ਲੈਣ ਲੋਕ, ਉਹਨਾਂ ਨੇ ਉਹਦੇ ਲਈ ਤਿਆਰ ਕੀਤੇ ਹੋਏ ਨੇ। ਤੇ ਜੇ ਭਾਰਤ ਦੇ ਵਿੱਚ ਕੁਛ ਇਸ ਕਿਸਮ ਦਾ ਨਹੀਂ ਕਰਨਾ ਤੇ ਫਿਰ ਪਾਕਿਸਤਾਨ ਜਿਹੜਾ ਹੈ ਉਹ ਇਹਨਾਂ ਦਾ ਫੇਵਰੇਟ ਵਿਪਿੰਗ ਬॉय ਹੈ ਕਿ ਉੱਥੇ ਤੁਸੀਂ ਉਹਦੇ ਨਾਲ ਜੋੜ ਕੇ ਕੁਛ ਨਾ ਕੁਛ ਜਿਹੜਾ ਉਹ ਕਰ ਦਿਓ, ਔਰ ਉਹਦੇ ਥੱਲੇ ਪਾਕਿਸਤਾਨ ਨੂੰ ਵੀ ਅੱਖਾਂ ਦਿਖਾਓ। ਔਰ ਫਿਰ ਉਹਦੀ ਆੜ ਦੇ ਵਿੱਚ ਜਿਹੜੇ ਭਾਰਤ ਵਿਚਲੇ ਮੁਸਲਮਾਨ ਨੇ, ਜਾਂ ਹੁਣ ਤਾਂ ਈਵਨ ਸਿੱਖਾਂ ਨੂੰ ਵੀ ਖਾਲਿਸਤਾਨ ਦੀ ਸਟਰਗਲ ਨੂੰ ISI ਨਾਲ ਜੋੜ ਕੇ ਜਦੋਂ ਮਰਜ਼ੀ ਉਹਨਾਂ ਦੇ ਟਵਿੱਟਰ ਤੇ ਬੈਠੇ ਲੋਕ ਹੋਣ, ਉਹਨਾਂ ਦੇ ਟ੍ਰੋਲਰ ਹੋਣ, ਫੇਸਬੁੱਕ ਹੋਏ, ਔਰ ਮੇਨ ਸਟ੍ਰੀਮ ਮੀਡੀਆ ਤੇ ਉਹ ਰਜਤ ਸ਼ਰਮਾ ਹੋਏ, ਉਹ ਸੁਧੀਰ ਚੌਧਰੀ ਹੋਏ, ਉਹ ਦੂਸਰੇ ਇਹਨਾਂ ਦੇ ਰਿਪਬਲਿਕ TV, ਇੰਡੀਆ ਟੁਡੇ, ਕਈ ਕੁਝ ਜਿਹੜਾ ਇਹਨਾਂ ਨੇ 900 ਤੋਂ ਜ਼ਿਆਦਾ ਚੈਨਲ ਖੜੇ ਕੀਤੇ ਹੋਏ ਨੇ, ਉਹ ਇੱਕਦਮ ਇਵੇਂ ਹੀ ਐਕਟਿਵ ਹੁੰਦੇ ਨੇ ਜਿਵੇਂ ਤੁਸੀਂ ਮਿੱਟੀ ਦੇ ਤੇਲ ਦੇ ਉੱਤੇ ਜਦੋਂ ਉਹਨੂੰ ਮਾਚਿਸ ਲਗਾਉਂਦੇ ਹੋ ਤੇ ਉਹ ਭੜਕਦਾ ਹੈ। ਸੋ ਉਹ ਉਹਨਾਂ ਦਾ ਰੈਡੀਮੇਡ ਮਟੀਰੀਅਲ ਹੈ। ਔਰ ਜ਼ਾਹਰ ਹੈ ਕਿ ਚੀਨ ਦੇ ਮਾਮਲੇ 'ਚ ਜਿਹੜੀ ਇਹਨਾਂ ਨੂੰ ਕੁੱਟ ਪਈ ਔਨ ਦਾ ਗਰਾਊਂਡ, ਔਰ ਜਿਹੜੀ ਫੇਲਿਅਰ ਓਵਰਆਲ ਹੈ। ਅੱਜ ਇੱਕ ਵਰਚੁਅਲ ਕਾਨਫਰੰਸ ਜਿਹੜੀ ਇਹਨਾਂ ਨੇ ਅਮਰੀਕਾ ਦਾ ਮੁਕਾਬਲਾ ਕਰਨ ਦੇ ਲਈ ਬ੍ਰਿਕ ਨਾਂ ਥੱਲੇ, ਜਿਹਦੇ 'ਚ ਰਸ਼ੀਆ, ਇੰਡੀਆ, ਚਾਈਨਾ, ਉਹ ਇੱਕ ਫਰੰਟ ਬਣਾਇਆ ਸੀ ਤਾਂ ਕਿ ਏਸ਼ੀਆ ਦੇ ਵਿੱਚ ਜਾਂ ਉਸ ਖਿੱਤੇ ਦੇ ਵਿੱਚ ਜਿਹੜੀ ਅਮਰੀਕਾ ਨੂੰ ਜਿਹੜਾ ਥੋੜਾ ਬਹੁਤ ਡੱਕਿਆ ਜਾ ਸਕੇ। ਸੋ ਉਹਨਾਂ ਦੀ ਇੱਕ ਵਰਚੁਅਲ ਮੀਟਿੰਗ ਤਿੰਨੋਂ ਹੀ ਮੁਲਕਾਂ ਦੇ ਫੋਰਨ ਮਿਨਿਸਟਰਸ ਦੀ, ਜਿਹਦੇ 'ਚ ਚਾਈਨੀਜ਼ ਫੋਰਨ ਮਿਨਿਸਟਰ, ਭਾਰਤ ਦਾ ਫੋਰਨ ਮਿਨਿਸਟਰ ਜੈ ਸ਼ੰਕਰ ਔਰ ਰੂਸ ਦਾ ਫੋਰਨ ਮਿਨਿਸਟਰ ਉਹ ਆਏ। ਔਰ ਜ਼ਾਹਰ ਹੈ ਕਿ ਰਸ਼ੀਆ ਦਾ ਫੋਰਨ ਮਿਨਿਸਟਰ ਪਹਿਲਾਂ ਵੀ ਇਹਨੂੰ ਜੈ ਸ਼ੰਕਰ ਨੂੰ ਘੂਰ ਚੁੱਕਾ ਹੈ। ਕੁਝ ਦਿਨ ਪਹਿਲਾਂ ਜਦੋਂ ਕਿ ਇਸ ਮੁੱਦੇ ਦੇ ਉੱਤੇ ਗਲਵਾਨ ਵੈਲੀ ਨੂੰ ਲੈ ਕੇ ਇਹਨੇ ਥੋੜੀ ਬਹੁਤ ਬਦਤਮੀਜ਼ੀ ਕਰਨੀ ਚਾਹੀ ਸੀ ਜੈ ਸ਼ੰਕਰ ਨੇ, ਤੇ ਉਸਨੇ ਜਿਹੜਾ ਫੋਨ ਹੀ ਥੱਲੇ ਰੱਖ ਦਿੱਤਾ, ਜਿਹਨੂੰ ਅਸੀਂ ਫੋਨ ਹੈਂਗ ਕਰਨਾ ਕਹਿੰਦੇ ਆ, ਜਿਹੜੀ ਸਭ ਤੋਂ ਵੱਡੀ ਇਨਸਲਟ ਹੁੰਦੀ ਹੈ। ਔਰ ਇਹ ਵੀ ਜਿਹੜੀ ਵਰਚੁਅਲ ਕਾਨਫਰੰਸ, ਜੇ ਇੰਡੀਆ ਦੇ ਕੋਲ ਕੋਈ ਵੀ ਅਣਖ ਜਾਂ ਗੈਰਤ ਹੁੰਦੀ ਤੇ ਇਸ ਮੁੱਦੇ ਤੇ ਜੇ ਇਹਨਾਂ ਨੂੰ ਲੱਗਦਾ ਹੁੰਦਾ ਕਿ ਭਾਈ ਇਹ ਕੋਈ ਚੀਨ ਦੇ ਨੇੜੇ ਤੇੜੇ ਵੀ ਨਹੀਂ, ਮੁਕਾਬਲਾ ਤਾਂ ਦੂਰ ਦੀ ਗੱਲ ਹੈ, ਤੇ ਉਹਨੂੰ ਕੈਂਸਲ ਵੀ ਕੀਤਾ ਜਾ ਸਕਦਾ ਸੀ। ਲੇਕਿਨ ਉਹਦੇ 'ਚ ਵੀ ਚਾਈਨਾ ਦੇ ਫੋਰਨ ਮਿਨਿਸਟਰ ਨੇ ਆਪਣੀ ਉਹੀ ਟਫ ਲਾਈਨ ਰੱਖੀ, ਔਰ ਜੈ ਸ਼ੰਕਰ ਨੇ ਆਨੇ ਬਹਾਨੇ ਇਹ ਕਹਿਣ ਦੀ ਕੋਸ਼ਿਸ਼ ਕੀਤੀ ਕਿ ਜੀ ਅਸੀਂ ਈਥੋਸ ਆਫ ਇੰਟਰਨੈਸ਼ਨਲ ਰਿਲੇਸ਼ਨ, ਔਰ ਜੋ ਭਾਰਤ ਨੂੰ 72 ਸਾਲ ਪਹਿਲਾਂ ਜਦੋਂ UN ਬਣਿਆ ਉਦੋਂ ਭਾਰਤ ਦੀ ਸਥਿਤੀ ਡਿਫਰੈਂਟ ਸੀ, ਹੁਣ 193 ਦੇਸ਼ ਨੇ, ਸਾਨੂੰ ਸਾਡਾ ਬਣਦਾ ਹੱਕ ਨਹੀਂ ਮਿਲਿਆ ਔਰ ਅਸੀਂ ਮੋਰ ਡਿਜ਼ਰਵ ਕਰਦੇ ਹਾਂ, UN 'ਚ ਰਿਫਾਰਮ ਹੋਣਾ ਚਾਹੀਦਾ। ਇਹ ਇਵੇਂ ਹੀ ਹੈ ਜਦੋਂ ਜਿਵੇਂ ਕਿ ਗੱਲ ਜਿਹੜੀ ਆ ਉਹ ਕਣਕ ਦੀ ਹੋ ਰਹੀ ਹੋਏ ਤੇ ਤੁਸੀਂ ਛੋਲਿਆਂ ਦੀ ਗੱਲ ਕਰ ਰਹੇ ਹੋ, ਛੋਲਿਆਂ ਦਾ ਭਾਅ ਤੋਲ ਕਰ ਰਹੇ ਹੋ, ਕਿਉਂਕਿ ਨਾ ਤਾਂ ਇਹ UN 'ਚ ਰਿਫਾਰਮ ਕਰਨਾ ਚੀਨ ਦੇ ਹੱਥ ਵਸ ਹੈ, ਨਾ ਰੂਸ ਦੇ ਕੋਲ ਹੈ, ਤੇ ਨਾ ਹੀ ਇਸ ਕੰਟੈਕਸਟ ਦੇ ਵਿੱਚ ਮੀਟਿੰਗ ਸੀ। ਸੋ ਇਹ ਵੀ ਇੱਕ ਟੋਟਲ ਫਲॉप ਸ਼ੋ ਰਿਹਾ, ਕਿਉਂਕਿ ਜਦੋਂ ਇੱਕ ਪਾਸਿਓਂ ਅਮਰੀਕਾ ਨੇ ਤਾਂ ਬਿਲਕੁਲ ਕੋਈ ਦਿਲਚਸਪੀ ਨਹੀਂ ਦਿਖਾਈ, ਰਾਦਰ ਇਸ ਦੇ ਉਲਟ ਜਿਹੜੇ 2 ਫੈਸਲੇ ਪਿਛਲੇ 3-4 ਦਿਨਾਂ 'ਚ ਅਮਰੀਕਾ ਨੇ ਲਏ ਨੇ ਭਾਰਤ ਦੇ ਹਵਾਲੇ ਨਾਲ, ਉਹ ਦੱਸਦੇ ਨੇ ਕਿ ਵੀ ਇਹੀ ਨਹੀਂ ਕਿ ਉਹਨਾਂ ਨੇ ਚੀਨ ਨਾਲ ਇਸ ਭਾਰਤ ਨੂੰ ਪਈ ਚੀਨ ਤੋਂ ਕੁੱਟ ਦੇ ਮਾਮਲੇ 'ਚ ਬਿਲਕੁਲ ਉਹਨਾਂ ਨੇ ਜਿਹੜਾ ਕੋਈ ਭਾਰਤ ਦਾ ਸਾਥ ਨਹੀਂ ਦਿੱਤਾ, ਬਲਕਿ ਉਹਨਾਂ ਨੇ ਜਿਹੜਾ ਕੱਲ ਐਗਜ਼ੈਕਟਿਵ ਆਰਡਰ ਪ੍ਰੈਜ਼ੀਡੈਂਟ ਟਰੰਪ ਨੇ ਸਾਈਨ ਕੀਤੇ ਨੇ H1B ਵੀਜ਼ੇ ਦੇ ਉੱਤੇ ਕਿ ਦਸੰਬਰ ਤੱਕ ਉਸ ਦੇ ਉੱਤੇ ਪਾਬੰਦੀ ਲਾ ਦਿੱਤੀ ਹੈ। ਔਰ ਇਸ ਗੱਲ ਦਾ ਧਿਆਨ ਰਿਹਾ ਕਿ H1B ਵੀਜ਼ੇ ਦੇ ਉੱਤੇ ਜਿੰਨੇ ਦੁਨੀਆ ਚੋਂ ਲੋਕ ਆਉਂਦੇ ਸੀ ਉਹਨਾਂ 'ਚ 80% ਭਾਰਤੀ, ਕਿਉਂਕਿ IT ਸੈਕਟਰ ਦੇ ਵਿੱਚ 50ਵੇਂ ਜਾਂ 60ਵੇਂ 'ਚ ਚੰਗੀਆਂ ਇੰਸਟੀਚਿਊਟਸ ਹੋਣ ਕਰਕੇ ਭਾਰਤ ਦੇ ਵਿੱਚ ਜਾਂ ਲੀਡ ਲੈਣ ਕਰਕੇ IT ਸੈਕਟਰ ਉਹਨਾਂ ਦਾ ਵਿਕਸਿਤ ਹੋਇਆ ਔਰ ਉਹਦੇ 'ਚ ਹੀ ਆਊਟਸੋਰਸਿੰਗ ਵੀ ਆਈ।
ਸੋ ਇਸ ਇੱਕੋ ਹੀ ਝਟਕੇ ਦੇ ਨਾਲ 80% ਦੇ ਕਰੀਬ ਜਿਹੜੇ H1B ਦੇ ਥੱਲੇ ਜਿਹਦੀ ਗਿਣਤੀ ਜਿਹੜੀ ਆ ਉਹ ਲੱਖ ਤੋਂ ਜ਼ਿਆਦਾ ਪਹੁੰਚ ਜਾਂਦੀ ਹੈ, ਉਹਨਾਂ ਨੂੰ ਦਸੰਬਰ ਤੱਕ ਪੱਕੇ ਤੌਰ ਤੇ ਜਿਹੜਾ ਉਹਦੇ ਤੇ ਪਾਬੰਦੀ ਲਾ ਦਿੱਤੀ ਗਈ ਹੈ। ਇਸੇ ਤਰ੍ਹਾਂ ਈਵਨ 에ਅਰਲਾਈਨਸ ਅਮਰੀਕਨ ਜਿਹੜੀਆਂ ਨੇ ਉਹਨਾਂ ਦੇ ਉੱਤੇ ਜਿਹੜੀਆਂ ਭਾਰਤ ਦੀਆਂ ਪਾਬੰਦੀਆਂ ਸੀ ਉਹਨਾਂ ਦੇ ਚੱਲਦਿਆਂ ਹੋਇਆ ਉਹਨਾਂ ਨੇ ਭਾਰਤ ਵਾਲਿਆਂ ਤੇ ਲਾਈਆਂ ਹੋਈਆਂ ਸੀ ਔਰ COVID-19 ਦੀ ਇੱਕ ਆੜ ਸੀ ਇਹਦੇ ਥੱਲੇ। ਲੇਕਿਨ ਅੱਜ ਜਦੋਂ ਅਮਰੀਕਾ ਨੇ ਫਰਦਰ ਉਹਨੂੰ ਕੱਸਿਆ ਭਾਰਤ ਨੂੰ, ਉਹਨਾਂ ਦੀ 에ਅਰਲਾਈਨ, ਔਰ ਉਹਨਾਂ ਨੇ ਕਿਹਾ ਜੀ ਇਹ ਭਾਵੇਂ ਸਾਡੀਆਂ 에ਅਰਲਾਈਨ ਨੂੰ ਉੱਥੇ ਇਜਾਜ਼ਤ ਨਹੀਂ ਦਿੱਤੀ ਪਰ ਇਹਨਾਂ ਨੇ ਜਿਹੜੇ ਐਮਰਜੈਂਸੀ ਕਲੌਜ਼ 'ਚ ਆਪਣੇ ਬੰਦੇ ਲਿਜਾਣ ਦਾ ਪ੍ਰੋਵੀਜ਼ਨ ਵਕਤੀ ਤੌਰ ਤੇ ਉਹਨਾਂ ਨੇ ਦਿੱਤਾ ਸੀ, ਉਹਦੀਆਂ ਵੀ ਇਹ ਟਿਕਟਾਂ ਵੇਚ ਰਹੇ ਨੇ ਦੂਸਰੇ ਲੋਕਾਂ ਨੂੰ ਵੀ ਜਿਨ੍ਹਾਂ ਦਾ ਕੋਈ ਅਦਰਵਾਈਜ਼ ਐਮਰਜੈਂਸੀ ਜਾਂ ਕੋਈ ਸਟਰਕ ਨਹੀਂ ਹੋਏ। ਸੋ ਜ਼ਾਹਰ ਹੈ ਵੀ ਇਹ ਦੋਵੇਂ ਹੀ ਝਟਕੇ ਇਸ ਗੱਲ ਦਾ ਸਬੂਤ ਨੇ ਕਿ ਅਮਰੀਕਾ ਨੇ ਬਿਲਕੁਲ ਹੀ ਭਾਰਤ ਨੂੰ ਜਿਹਨੂੰ ਕਹਿੰਦੇ ਨੇ ਛਿਟਕ ਕੇ ਰੱਖ ਦਿੱਤਾ। ਲੇਕਿਨ ਫਿਰ ਵੀ ਭਾਰਤ ਨੂੰ ਆਸ ਸੀ ਕਿ ਭਾਈ ਅਸੀਂ ਰਸ਼ੀਆ ਦੇ ਕੋਲ ਚੱਲੇ, ਔਰ ਜਿਵੇਂ ਰਾਜਨਾਥ ਸਿੰਘ ਭਾਰਤ ਦਾ ਡਿਫੈਂਸ ਮਿਨਿਸਟਰ ਹੁਣ ਮਾਸਕੋ ਦੇ ਵਿੱਚ ਬੈਠਾ ਹੈ ਔਰ ਉਹਦੇ 'ਚ ਹੀ ਉਹਨਾਂ ਨੂੰ ਇਹ ਵੀ ਆਸ ਸੀ ਕਿ ਭਾਈ ਉੱਥੇ ਜਾ ਕੇ S-400 ਜਿਹੜਾ ਉਹਨਾਂ ਦਾ ਡਿਫੈਂਸ ਸਿਸਟਮ ਦੇਸ਼ ਨੂੰ ਦੇ ਲਈ ਉਹਨਾਂ ਨੇ $875 ਮਿਲੀਅਨ ਦੇ ਕਰੀਬ ਦੀ ਡੀਲ, ਵੱਡਾ ਹਿੱਸਾ ਉਹਨਾਂ ਨੇ ਪੇਮੈਂਟ ਕਰ ਦਿੱਤੀ ਹੈ। ਪਰ ਉਹ ਵੀ ਜਿਵੇਂ ਅਸੀਂ ਕੱਲ ਦੱਸਿਆ ਸੀ ਰਸ਼ੀਆ ਨੇ ਕਿਹਾ ਕਿ ਜੀ ਦਸੰਬਰ 2021 ਤੱਕ ਉਹ ਰੈਡੀ ਹੋਣਗੇ ਔਰ ਉਸ ਤੋਂ ਅਗਲੇ ਯਾਨੀ 2022 ਦੇ ਵਿੱਚ ਤੁਹਾਨੂੰ ਅਸੀਂ ਡਿਲੀਵਰ ਕਰਾਂਗੇ। ਇਵੇਂ ਹੀ ਜਿਹੜੀ ਇਹ ਐਕਸਪੈਕਟੇਸ਼ਨ ਕਰਦੇ ਸੀ ਕਿਉਂਕਿ ਚਾਈਨਾ ਦੇ ਵੀ ਜਿਹੜੇ ਨੇ ਪੂਰਾ ਕੰਟੀਨਜੈਂਟ ਗਿਆ ਹੋਇਆ ਕਿ ਵੀ ਸ਼ਾਇਦ ਰਸ਼ੀਆ ਕੋਈ ਮੀਡੀਏਸ਼ਨ ਕਰੇ, ਉਹਦੇ ਤੇ ਵੀ ਰਸ਼ੀਆ ਨੇ ਲਾਈਨ ਲਈ ਹੈ ਕਿ ਜੀ ਦੋਨੋਂ ਹੀ ਬੜੇ ਸਮਰੱਥ ਮੁਲਕ ਨੇ, ਬੜੇ ਮੈਚੁਰ ਮੁਲਕ ਨੇ ਔਰ ਭਾਰਤ ਔਰ ਚੀਨ ਬਾਈਲੇਟਰਲੀ ਇਸ਼ੂਜ਼ ਨੂੰ ਰਿਜ਼ੋਲਵ ਕਰ ਸਕਦੇ ਨੇ। ਸੋ ਜ਼ਾਹਰ ਹੈ ਕਿ ਵੀ ਇਸ ਮੁੱਦੇ ਦੇ ਉੱਤੇ ਵੀ ਉਹਨਾਂ ਦੇ ਮੂੰਹ ਤੇ ਚਪੇੜ ਪਈ। ਫਿਰ ਤੀਸਰੀ ਗੱਲ, ਇਹ ਜਿਹੜੇ ਤਰਲੇ ਕਰ ਰਹੇ ਸੀ ਕਿ ਭਾਵੇਂ ਕਿਸੇ ਡਿਨਰ, ਕਿਸੇ ਬ੍ਰੇਕਫਾਸਟ, ਕਿਸੇ ਲੰਚ ਦੇ ਬਹਾਨੇ ਚਾਈਨਾ ਦੇ ਫੋਰਨ ਮਿਨਿਸਟਰ ਔਰ ਭਾਰਤ ਦਾ ਫੋਰਨ ਮਿਨਿਸਟਰ ਉਹਨਾਂ ਜਿਹੜੇ ਉਹ ਨਾਲ ਜੇ ਬਹਿ ਜਾਣਗੇ ਤਾਂ ਭਾਰਤ ਵਾਲਿਆਂ ਨੂੰ ਕੁਝ ਕਹਿਣ ਨੂੰ ਹੋਏਗਾ ਜੀ ਕਿ ਹਮਾਰੇ ਰਾਜਨਾਥ ਸਿੰਘ ਨੇ ਇਹ ਕਹਾ ਔਰ ਉਹ ਕਹਾ। ਰਸ਼ੀਆ ਨੇ ਥੋੜੀ ਬਹੁਤ ਕੋਸ਼ਿਸ਼ ਵੀ ਕੀਤੀ ਪਰ ਚਾਈਨਾ ਨੇ ਕਿਹਾ ਨੋ, ਇਹ ਗੱਲ ਉੱਥੇ ਹੋ ਰਹੀ ਹੈ। ਔਰ ਈਵਨ ਜਿਹੜੀ ਇਹਨਾਂ ਦੀ ਮਿਲਟਰੀ ਲੈਵਲ ਲੈਫਟੀਨੈਂਟ ਕਰਨਲ ਲੈਵਲ ਤੇ ਇਹਨਾਂ ਦਾ ਹਰਿੰਦਰ ਸਿੰਘ ਭੇਜਿਆ ਹੋਇਆ ਸੀ, ਉਹਨਾਂ ਦਾ ਮੇਜਰ ਜਨਰਲ ਹੁੰਦਾ ਹੈ, ਉਹ ਵੀ ਜਿਹੜੀ ਗੱਲਬਾਤ ਸੀ, ਹਾਲਾਂਕਿ ਇਹਨਾਂ ਦੀਆਂ ਮੁੱਢਲੀਆਂ ਖਬਰਾਂ ਸੀ ਕਿ ਭਾਈ ਉਹ ਕਿਸੇ ਕੰਡੇ ਨਹੀਂ ਚੱਲੀ। ਫਿਰ ਆਇਆ ਜੀ ਕਿ ਬੋਥ ਹੈਵ ਐਗਰੀਡ ਟੂ ਡੀ-ਐਸਕੇਲੇਟ ਔਰ ਚਾਈਨਾ ਨੇ ਨਾਲ ਦੀ ਨਾਲ ਇਹ ਕਹਿ ਦਿੱਤਾ ਹੈ ਕਿ ਹੁਣ ਫਰਦਰ ਈਵਨ ਇਹ ਜਨਰਲ ਲੈਵਲ ਦੀ ਇਹ ਗੱਲਬਾਤ ਨਹੀਂ ਹੋਏਗੀ, ਲੋਅਰ ਰੈਂਕਸ ਦੇ ਲੋਕ ਆਪਸ 'ਚ ਗੱਲ ਕਰਨਗੇ। ਸੋ ਜਿੰਨੀਆਂ ਕੁ ਮੀਡੀਆ ਜਿਹੜੀਆਂ ਆਊਟਲੈਟਸ ਵੱਲੋਂ ਖਬਰਾਂ ਆਈਆਂ ਨੇ ਉਹਨਾਂ ਦੇ ਤਹਿਤ ਚਾਈਨਾ ਨੇ ਆਪਣੇ ਆਪ ਨੂੰ ਬਿਲਕੁਲ ਮਜ਼ਬੂਤੀ ਦੇ ਨਾਲ ਆਪਣੇ ਅੱਡੇ ਗੱਡੇ ਹੋਏ ਨੇ ਗਲਵਾਨ ਵੈਲੀ, ਜਿਸ ਬਾਰੇ ਜਿਵੇਂ ਅਸੀਂ ਕੱਲ ਜ਼ਿਕਰ ਕੀਤਾ ਸੀ ਕਿ ਚਾਈਨਾ ਨੇ ਵੈਲਕਮ ਕੀਤਾ। ਉਹਨਾਂ ਨੇ ਕਿਹਾ ਜੀ ਵਾਹ, ਜੋ ਉਹਨੇ ਕਿਹਾ ਵੀ ਅਸੀਂ ਤਾਂ ਪਹਿਲਾਂ ਹੀ ਇਹ ਕਹਿੰਦੇ ਸੀ ਕਿ ਭਾਈ ਅਸੀਂ ਕਿਸੇ ਦੀ ਜ਼ਮੀਨ ਤੇ ਨਹੀਂ ਗਏ। ਸੋ ਇਸ ਸਾਰੇ ਦੇ ਵਿੱਚ ਇਹਨਾਂ ਦਾ ਇਹ ਜ਼ਰੂਰ ਇਹਨਾਂ ਨੇ ਖਬਰਾਂ ਆਈਆਂ ਕਿ ਜੀ ਹੁਣ ਫਲਾਣੇ ਬ੍ਰਾਂਡ ਜਿਹੜੇ ਟੈਂਕ ਨੇ Su-30 ਕੇ ਕਿਹੜੇ ਉਹ ਜਿਹੜੇ ਨੇ ਉਹ 에ਅਰਲਿਫਟ ਕੀਤੇ ਨੇ ਚੰਡੀਗੜ੍ਹ ਤੋਂ, ਉਹ ਲਦਾਖ ਉਤਾਰੇ ਜਾ ਰਹੇ ਨੇ, ਲਦਾਖ ਉਤਰ ਗਏ ਨੇ, ਪਰ ਫਲਾਣਾ ਆਰਮਰ ਚਲਾ ਗਿਆ, ਦੂਜਾ ਚਲਾ ਗਿਆ। ਲੇਕਿਨ ਇਹਨਾਂ ਦੀ ਜਿਹੜੀ ਹੈ ਉਹ ਇੱਕ ਜਲੂਸ ਕੱਢਣ ਵਾਲੀ ਇਹਨਾਂ ਦੀ ਖਬਰ ਜਿਹੜੀ ਕਿ ਇਸ ਸਾਰੇ ਦੇ ਉੱਤੇ ਆਈ ਹੈ ਕਿ ਕਿਵੇਂ ਇੱਕ ਬੇਲੀ ਬ੍ਰਿਜ ਹੈ ਜਿਹੜਾ ਕਿ ਬਿਲਕੁਲ ਇੰਡੋ ਚਾਈਨਾ ਬਾਰਡਰ ਦੇ ਉੱਤੇ ਜਿੱਥੇ ਕਿ ਇਹ ਰੋਡ ਇਹਨਾਂ ਨੇ ਡਿਵੈਲਪ ਕੀਤੀ ਹੈ ਉਹਦੇ ਤੇ ਹੈ, ਇਹ ਉੱਤਰਾਖੰਡ ਦੇ ਵਿੱਚ ਹੈ। ਔਰ ਇਹ ਪੂਰੀ ਇੱਕ ਵੀਡੀਓ 30 ਸੈਕਿੰਡ ਦੀ ਜਿਹੜੀ ਬੈਕਗ੍ਰਾਉਂਡ ਸਾਡੇ ਦਰਸ਼ਕ ਦੇਖ ਸਕਦੇ ਨੇ, ਉਹਦੇ ਚ ਕਿਵੇਂ ਉਹਨਾਂ ਦੀ ਜਿਹੜੀ ਹੈ ਇੱਕ ਪੂਰਾ ਜਿਹੜੀ ਉਹਨਾਂ ਦੀ ਵਹੀਕਲ ਜਾ ਰਹੀ ਹੈ ਜਿਹਦੇ ਤੇ ਅੱਗੇ ਉਹਨਾਂ ਨੇ JCB ਮਸ਼ੀਨ ਲੱਦੀ ਹੋਈ ਹੈ, ਉਹ ਪੂਰੇ ਦਾ ਪੂਰਾ ਬ੍ਰਿਜ ਹੀ ਕੋਲੈਪਸ ਕਰ ਗਿਆ। ਔਰ ਉਹਨਾਂ ਨੇ ਕਿਹਾ ਜੀ ਬੇਲੀ ਬ੍ਰਿਜ ਕੋਲੈਪਸ ਅੰਡਰ ਵੇਟ ਆਫ ਮੂਵਿੰਗ ਟਰੱਕ JCB ਮਸ਼ੀਨ ਨੀਅਰ ਇੰਡੋ ਚਾਈਨਾ ਬਾਰਡਰ। ਔਰ ਉਹ ਜਿਹੜੇ ਟਰੱਕ ਡਰਾਈਵਰ ਔਰ ਦੂਸਰੇ ਦੋਨੋਂ ਜ਼ਖਮੀ ਹੋਏ ਨੇ। ਔਰ ਨਾਲ ਦੀ ਨਾਲ ਔਰ ਇਹ ਜਿੱਥੇ ਹੋਇਆ ਇਹ ਹਾਦਸਾ ਇਹ ਸਿਰਫ 30 ਮੀਲ ਦੂਰ ਹੈ, ਯਾਨੀ ਆਲਰੇਡੀ ਇਹਨਾਂ ਦੇ ਜਿਹਨੂੰ ਇਹ ਆਲਰੇਡੀ ਬਿਲਟ ਇਨਫਰਾਸਟ੍ਰਕਚਰ ਕਹਿ ਰਹੇ ਨੇ ਉਹਨਾਂ ਦਾ ਹਾਲ ਇਹ ਹੈ ਕਿ ਇੱਕ JCB ਮਸ਼ੀਨ ਲੈ ਕੇ ਜਾ ਰਿਹਾ ਟਰੱਕ ਜਿਹੜਾ ਹੈ
ਪੁੱਲ ਜਿਹੜਾ ਉਹਦਾ ਵੀ ਭਾਰ ਨਹੀਂ ਸਹਿ ਸਕਦਾ। ਇਹ ਤਾਂ ਚਾਈਨਾ ਨੇ ਨਹੀਂ ਤੋੜਿਆ। ਇਹਨਾਂ ਨੂੰ ਇਹ ਨਹੀਂ ਪਤਾ ਕਿ ਵੀ ਚਾਈਨਾ ਨੇ ਇਹਨੇ ਜਿਫੀ ਜਿਹੜਾ ਹੈ ਇਹਨਾਂ ਦੇ ਸਾਰੇ ਹੀ ਪੁੱਲ ਪਾਲ ਦੂਜੇ ਤੀਜੇ ਜਿਹੜੇ ਨੇ ਉੱਤੋਂ ਬੈਠੇ ਜਿਵੇਂ ਵੱਟਾ ਮਾਰੀਦਾ ਐਵੇਂ ਉਹਨਾਂ ਨੇ ਮਾਰ ਕੇ ਉਡਾ ਦੇਣੇ ਨੇ। ਔਰ ਇਸ ਸਾਰੇ ਦੇ ਵਿੱਚ ਇਹ ਜਿਹੜਾ 30 ਮੀਲ ਦੀ ਦੂਰੀ ਦੇ ਉੱਤੇ ਇਹ ਕਲੈਪਸ ਹੋਇਆ ਔਰ ਇਹਨਾਂ ਨੇ ਕਿਹਾ ਜੀ ਕਿ ਹੁਣ ਇਹ ਅਸੀਂ ਬਿਲਕੁਲ ਇੱਧਰ ਨੇ ਔਰ ਇਹ ਲਗਭਗ 15 ਦਿਨ ਲੱਗਣਗੇ ਇੱਕ ਹੋਰ ਇਹਦੀ ਥਾਂ ਤੇ ਜਿਹੜਾ ਇਸ ਪੁਲ ਨੂੰ ਬਣਾਉਂਦੇ ਆ। ਸੋ ਕੁੱਲ ਮਿਲਾ ਕੇ ਹੁਣ ਇਸ ਸਾਰੇ ਚ ਜਦੋਂ ਤੁਸੀਂ ਇਹਨਾਂ ਦਾ ਜਲੂਸ ਨਿਕਲਦਾ ਦੇਖਦੇ ਹੋ ਤੇ ਫਿਰ ਜਿਵੇਂ ਜਿੱਥੋਂ ਅਸੀਂ ਗੱਲ ਸ਼ੁਰੂ ਕੀਤੀ ਸੀ ਕਿ ਡਿੱਗੀ ਖੋਤੇ ਤੋਂ ਗੁੱਸਾ ਘੁਮਿਆਰ ਤੇ, ਔਰ ਉਹ ਗੱਲ ਸਾਹਮਣੇ ਆਈ ਕਿ ਇਹਨਾਂ ਦਾ ਫੇਵਰਿਟ ਜਿਹੜਾ ਪਾਸ ਟਾਈਮ ਹੈ ਜਿਹੜਾ ਲੋਕਾਂ 'ਚ ਵਿਖਦਾ ਵੀ ਹੈ ਕਿਉਂਕਿ ਪਾਕਿਸਤਾਨ ਨੇ ਬੜੀ ਵਾਈਜ਼ਲੀ ਇਸ ਸਾਰੇ ਪੀਰੀਅਡ ਦੇ ਵਿੱਚ ਆਪਣੀ ਸਾਇਲੈਂਸ ਰੱਖੀ ਹੈ। ਉਹਨਾਂ ਨੇ ਕੋਈ ਪ੍ਰੋਵੋਕੇਟਿਵ ਤਾਂ ਦੂਰ ਦੀ ਗੱਲ, ਉਹਨਾਂ ਨੇ ਇਵੇਂ ਹੀ ਹੁੰਦਾ ਕਿ ਵੀ ਜੱਗ ਦੇਖ ਰਿਹਾ, ਦੁਨੀਆ ਨੂੰ ਨਜ਼ਰ ਆ ਰਿਹਾ ਕੀ ਹੈ, ਤੁਹਾਨੂੰ ਕਹਿਣ ਦੀ ਕੀ ਲੋੜ ਹੈ ਕਿ ਇੱਥੇ ਇਹ ਪਿਆ ਇੱਥੇ ਇਹ ਪਿਆ। ਪਰ ਇਹਨਾਂ ਨੇ ਅੱਜ ਅਗੇਨ ਇਹ ਘਟੀਆ ਹਰਕਤ ਕਰਦੇ ਆ ਜਿੱਥੇ ਚੀਨ ਦੇ ਖਿਲਾਫ ਨਾ ਉਹਨਾਂ ਦੀ ਹਕੂਮਤ ਦੀ ਜ਼ਬਾਨ ਖੁੱਲੀ ਹੈ ਨਾ ਈਵਨ ਇੱਥੋਂ ਤੱਕ ਠੀਕ ਹੈ ਵੀ ਜਿਹੜੇ ਸਟਰੀਟ ਗੁੰਡੇ ਜਿਹੇ ਨੇ ਉਹ ਆਮ ਦੁਕਾਨਾਂ ਤੇ ਜਾ ਕੇ ਜੀ ਚੁੱਕੋ ਇੱਥੋਂ ਚੀਨ ਦਾ ਸਮਾਨ ਚੁੱਕੋ, ਉਹ ਕਹਿ ਰਹੇ ਨੇ ਜੀ ਸਾਨੂੰ ਤੁਸੀਂ ਆਪਣਾ ਬਣਿਆ ਦੇ ਦਿਓ ਅਸੀਂ ਇਹ ਛੱਡ ਦਿੰਨੇ। 95% ਚੀਜ਼ਾਂ ਹੀ ਚੀਨ ਦੀਆਂ ਨੇ। ਹਾਲਾ ਭਾਰਤ ਦੀ ਇੱਕ ਜਿਹੜੀ ਟ੍ਰੇਡ ਮਿਨਿਸਟਰੀ ਹੈ ਉਹਨਾਂ ਨੇ ਕਿਹਾ ਜੀ ਜਿਹੜੀ ਹੁਣ ਨਵਾਂ ਕੁਛ ਵੀ ਇੰਪੋਰਟ ਕਰਨ ਦੇ ਲਈ ਜਾਂ ਜਿਹੜੀਆਂ ਚੀਜ਼ਾਂ ਵੇਚਣੀਆਂ ਨੇ ਉਹਨਾਂ 'ਚ ਕਲੌਜ਼ ਲਾ ਦਿੱਤਾ ਹੈ ਕਿ ਕੰਟਰੀ ਆਫ ਔਰਿਜਨ ਕਿ ਇਹ ਕਿੱਥੋਂ ਬਣਿਆ। ਸੋ ਕੁੱਲ ਮਿਲਾ ਕੇ ਇਸ ਸਾਰੇ ਦਾ ਕੋਈ ਮਤਲਬ ਨਹੀਂ ਹੈ क्योंकि ये स्वदेशी देश में बना हम इस्तेमाल करेंगे। ये तो मोदी ने 6 साल पहला ਜਿਹੜਾ ਇਹ ਫਰਾਡ ਨਾਰਾ ਦਿੱਤਾ ਜੇ 6 ਸਾਲਾਂ ਚ ਚਾਈਨਾ ਦੇ ਨਾਲ $50 ਬਿਲੀਅਨ ਦੀ ਜਿਹੜੀ ਹੈ ਟ੍ਰੇਡ ਡੈਫਿਸਿਟ ਹੋਈ ਹੈ। ਜ਼ਾਹਰ ਹੈ ਮੋਦੀ ਦਾ ਚਸ਼ਮਾ ਦੇਖ ਲਓ, ਮੋਦੀ ਦਾ ਸੂਟ ਦੇਖ ਲਓ, ਉਹਦਾ ਪੈਨ ਦੇਖ ਲਓ, ਉਹਦੀਆਂ ਜੁੱਤੀਆਂ ਦੇਖ ਲਓ, ਇਸ ਸਾਰੇ ਚੋਂ ਸਵਾਏ ਬਦਬੂਦਾਰ ਮੋਦੀ ਦੇ ਜਿਹੜਾ ਹਿੰਦੂਤਵੀ ਬ੍ਰਾਂਡ ਹੈ ਜਿਹੜਾ ਜ਼ਾਹਰ ਹੈ ਕਿ ਉਸ ਹਿੰਦੂਤਵੀ ਮਸ਼ੀਨ 'ਚ ਹੀ ਬਣਿਆ, ਬਾਕੀ ਤਾਂ ਸਭ ਕੁਝ ਬਾਹਰ ਲੈ। ਚਲੋ ਗਾਂਧੀ ਵਰਗਾ ਫਰਾਡ ਉਹਨੇ ਤਾਂ ਇੱਕ ਦੇਸੀ ਜਿਹੀ ਧੋਤੀ ਲਪੇਟੀ ਸੀ, ਉਹ ਤਾਂ ਕਹਿ ਸਕਦਾ ਸੀ ਤਾਂ ਲੱਕੜ ਦੀਆਂ ਖੜਾਵਾਂ ਪਾਈਆਂ ਜਾਂ ਖੜਾਵਾਂ ਇੰਡੀਆ ਬਣਾਉਂਦਾ ਸੀ ਜਾਂ ਉਹ ਧੋਤੀ ਸੀ, ਉਹ ਤਾਂ ਕਹਿ ਸਕਦਾ ਸੀ ਕਿ ਮੈਂ ਸਵਦੇਸ਼ੀ ਹੈ। ਤਾਂ ਉਹਦਾ ਵੀ ਡਰਾਮਾ ਜਿਹੜਾ ਹੈ ਉਹ ਚਰਖਾ ਚਲਾਉਣ ਦਾ ਕਿ ਭਾਈ ਚਰਖੇ ਦੇ ਨਾਲ ਆਜ਼ਾਦੀ ਆਏਗੀ, ਲੇਕਿਨ ਉਹਦਾ ਉਹ ਸਾਰਾ ਫਰਾਡ ਤਾਂ ਈਵਨ ਨਹਿਰੂ ਦੇ ਜ਼ਮਾਨੇ ਤੋਂ ਹੀ ਜਦੋਂ ਨਹਿਰੂ ਬਾਰੇ ਸੀ ਜੀ ਕਿ ਉਹਦੇ ਜਿਹੜੇ ਕੱਪੜੇ ਨੇ ਉਹ ਪੈਰਿਸ ਤੋਂ ਸਟਿਚ ਹੋ ਕੇ ਆਉਂਦੇ ਨੇ, ਪ੍ਰੈਸ ਪਤਾ ਨਹੀਂ ਕਿੱਥੇ ਹੁੰਦੇ ਨੇ। ਸੋ ਜ਼ਾਹਰ ਹੈ ਕਿ ਵੀ ਇਹਨਾਂ ਸਾਰਿਆਂ ਦਾ ਹੁਣ ਤਾਂ ਜਿਹੜਾ ਨਾ ਕਿਸੇ ਪਾਰਟੀ ਦਾ ਕੋਈ ਕਲਚਰ ਹੈ, ਇਹਨਾਂ ਦੀ ਵੀ RSS ਦੇ ਸੰਗੀਆਂ ਨੇ ਆਪਣੀਆਂ ਨਿਕਰਾਂ ਛੱਡ ਕੇ ਪੈਂਟਾਂ ਸ਼ੁਰੂ ਕਰ ਦਿੱਤੀਆਂ ਨੇ। ਸੋ ਕੁੱਲ ਮਿਲਾ ਕੇ ਈਵਨ ਜਿਹੜੀ ਚੀਜ਼ ਔਰ ਇਹ ਗੱਲ ਉਹਨਾਂ ਦਾ ਆਪਣਾ ਮੀਡੀਆ ਕਹਿ ਰਿਹਾ ਕਿ ਭਾਈ ਜੇ ਏਡਾ ਹੀ ਚੀਨ ਦੇ ਨਾਲ ਸੀ ਔਰ ਜਦੋਂ ਪਹਿਲੀ ਵਾਰ ਸ਼ੀ ਜਿਨਪਿੰਗ ਆਇਆ ਭਾਰਤ ਦੇ ਉਸ ਤੋਂ ਪਹਿਲਾਂ ਵੀ ਚੁਮਾਰ ਸੈਕਟਰ ਦੇ ਵਿੱਚ ਨਾਰਥ ਈਸਟਰਨ ਬਾਰਡਰ ਤੇ ਚੀਨ ਨੇ ਭਾਰਤ ਦੀ ਟੈਰੀਟਰੀ ਆਕੂਪਾਈ ਕੀਤੀ। ਫਿਰ 2017 ਦੇ ਵਿੱਚ ਡੋਕਲਾਮ ਕ੍ਰਾਈਸਿਸ ਜਿਹੜਾ ਲਗਭਗ 2.5 ਮਹੀਨੇ ਤੋਂ ਜ਼ਿਆਦਾ ਚੱਲਿਆ ਜਿੱਥੇ ਕਿ ਆਈਬਾਲ ਟੂ ਆਈਬਾਲ ਸੀ ਜਿਹੜੀ ਇਹਨਾਂ ਦੀਆਂ ਦੋਨੋਂ ਫੌਜਾਂ, ਉਹਦੇ ਤੋਂ ਬਾਅਦ 1 ਸਾਲ ਬਾਅਦ 2018 ਦੇ ਵਿੱਚ ਪਟੇਲ ਦੀ ਮੂਰਤੀ ਜਿਹੜੀ ਹੈ 1200 ਕਰੋੜ ਦੀ ਲਾਗਤ ਦੇ ਨਾਲ ਉਹ ਚੀਨ ਤੋਂ ਬਣ ਕੇ ਆਈ। ਉੱਥੇ ਫਿੱਟ ਵੀ ਚੀਨ ਦੇ ਇੰਜੀਨੀਅਰਾਂ ਨੇ ਕੀਤੀ ਕਿ ਭਾਈ ਜੇ ਇਹਨਾਂ ਨੂੰ ਇਸ ਕਿਸਮ ਦਾ ਹੀ ਕੁਝ ਸੀ ਔਰ ਉਹਨਾਂ ਦਾ ਬਹੁਤਿਆਂ ਦਾ ਹੈ ਕਿ ਵੀ ਐਵੇਂ ਇੱਕ ਵਾਗ ਰੋਲਾ ਜਿਹਾ ਇਹਨਾਂ ਨੇ ਖੜਾ ਕੀਤਾ ਵਕਤੀ ਤੌਰ ਦੇ ਉੱਤੇ, ਇਹ ਅਫੋਰਡ ਹੀ ਨਹੀਂ ਕਰ ਸਕਦੇ। ਦੁਕਾਨਦਾਰਾਂ ਦਾ ਵੀ ਇਹ ਕਹਿਣਾ ਹੈ ਕਿ ਜੀ ਸਾਡੇ ਕੋਲ ਜਾਂ ਤਾਂ ਤੁਸੀਂ ਉਹਨਾਂ ਦੇ ਲੈਵਲ ਦੇ ਉੱਤੇ ਜਿਹੜੀ ਹੈ ਮੈਨੂਫੈਕਚਰਿੰਗ ਕਰੋ, ਸਾਨੂੰ ਦਿਓ, ਵੈਸੇ ਠੀਕ ਹੈ ਅਸੀਂ ਚੀਨੀ ਸਮਾਨ ਨਹੀਂ ਵੇਚਦੇ, ਅਸੀਂ ਭਾਰਤ ਦਾ ਵੇਚਾਂਗੇ। ਸੋ ਉਹ ਵੀ ਫਰਾਡ ਜਿਹੜਾ ਉਹਨਾਂ ਦਾ ਕੋਈ ਬਾਈਕਾਟ ਲਾਈਨ ਜਾਂ ਹੋਰ ਘੁਸ ਕੇ ਮਾਰੇਂਗੇ, ਉਹ ਵੀ ਗੱਲ ਮੁੱਕ ਗਈ। ਹੋਰ ਹੁਣ ਕੀ ਕਰਨ? ਫਿਰ ਹੁਣ ਇਹਨਾਂ ਨੇ ਅੱਜ ਜਿਹੜੀ ਮੇਨ ਖਬਰ ਹੈ, ਇੰਡੀਆ accuses Pakistan of espionage activities, asks to cut diplomatic staff by half. Or the Ministry of External Affairs also cited cases of intimidation of its employees in Islamabad as another reason for the decision. ਕਿ ਉਹਨਾਂ ਨੇ ਪਾਕਿਸਤਾਨ ਦੇ ਹਾਈ ਕਮਿਸ਼ਨ ਨੂੰ ਕਿਹਾ ਦਿੱਲੀ ਦੇ ਵਿੱਚ ਕਿ ਜਿੰਨਾ ਤੁਹਾਡਾ ਸਟਾਫ ਹੈ ਉਹਨੂੰ ਅੱਧਾ ਕਰ ਦਿਓ, ਕਿਉਂਕਿ
ਤੁਹਾਡੇ ਜਿਹੜੇ ਇੱਥੇ ਡਿਪਲੋਮੈਟ ਨੇ ਉਹ ਜਸੂਸੀ ਦੇ ਵਿੱਚ ਮੁਲਵਸ ਨੇ। ਤੋ ਨਾਲ ਦੀ ਨਾਲ ਉਹਨਾਂ ਨੇ ਕਿਹਾ ਜੀ ਤੁਸੀਂ ਜਿਹੜਾ ਸਾਡਿਆਂ ਦੇ ਨਾਲ ਉੱਥੇ ਸਲੂਕ ਕੀਤਾ ਹੈ, ਜ਼ਾਹਰ ਹੈ 2 EMPLOYEE ਇਹਨਾਂ ਦੇ ਹਿੱਟ ਐਂਡ ਰਨ ਦੇ ਵਿੱਚ ਇਨਵੋਲਵ ਹੋਏ, ਉਹਨਾਂ ਨੇ ਕੁਝ ਘੰਟੇ ਉਹਨਾਂ ਦੀ ਪੁੱਛਗਿੱਛ ਕੀਤੀ ਫਿਰ ਛੱਡ ਦਿੱਤੀ। ਸੋ ਕੁੱਲ ਮਿਲਾ ਕੇ ਇਹ ਆਪਣੀ ਕਰਾਊਡ ਨੂੰ ਇਹ ਮੈਸੇਜ ਦੇ ਰਹੇ ਨੇ ਕਿ ਜੀ ਦੇਖੋ ਅਸੀਂ ਪਾਕਿਸਤਾਨ ਦੇ ਖਿਲਾਫ ਕਿੰਨੇ ਟਫ ਹੈ ਔਰ ਕਿਸ ਕਿਸਮ ਦਾ। ਔਰ ਇਸ ਸਾਰੇ 'ਚ ਮੈਂ ਦੇਖ ਰਿਹਾ ਹਾਂ ਵੀ ਬਹੁਤ ਵਾਰ ਕੁਝ ਸਾਡੇ ਈਵਨ ਪਾਕਿਸਤਾਨੀ ਭੈਣ ਭਰਾ ਵੀ ਜਿਨ੍ਹਾਂ ਨੂੰ ਜਰਨਲਿਸਟ ਨੂੰ ਐਡਮਾਇਰ ਕਰਦੇ ਰਹੇ ਨੇ ਕਿ ਜੀ ਰਿਲੇਟਿਵਲੀ ਇਹ ਨਿਊਟਰਲ ਨੇ, ਕੁਲਦੀਪ ਨਈਅਰ ਮਰ ਗਿਆ ਹੁਣ, ਲੇਕਿਨ ਉਹ ਵੀ ਪੱਕਾ ਜਿਹੜਾ ਉਸ ਕਿਸਮ ਦਾ ਉਹਦਾ ਹਿੰਦੂਤਵੀ ਏਜੰਡਾ ਹੁੰਦਾ ਸੀ। ਔਰ ਇਸੇ ਤਰ੍ਹਾਂ ਸ਼ੇਖਰ ਗੁਪਤਾ ਨਾਂ ਦਾ ਬੰਦਾ ਜਿਹੜਾ ਆਪਣੇ ਆਪ ਨੂੰ ਪਾਕਿਸਤਾਨੀ ਐਕਸਪਰਟ ਵੀ ਦੱਸਦਾ ਹੈ, ਆਪਣੇ ਕਨੈਕਸ਼ਨ ਪਾਕਿਸਤਾਨੀ ਮੀਡੀਆ 'ਚ ਹੋਣ ਦੀ ਗੱਲ ਵੀ ਕਰਦਾ ਹੈ। ਮੈਂ ਦੇਖ ਰਿਹਾ ਹਾਂ ਵੀ ਇੱਕ ਹੁੰਦਾ ਹੈ ਕਿ ਵੀ ਤੁਸੀਂ ਕਿਸੇ ਦੇ ਸਾਹਮਣੇ ਬਹੁਤੇ ਫੈਕਟ ਨਹੀਂ ਨੇ, ਤੁਸੀਂ ਉਹਨਾਂ 'ਚ ਥੋੜਾ ਬਹੁਤ ਜਿਹੜਾ ਝੂਠ ਰਲਾ ਦਿੰਦੇ ਹੋ ਔਰ ਵਿੱਚ ਇੱਕ ਹੁੰਦਾ ਵੀ ਤੁਸੀਂ ਸਰਾਸਰ ਝੂਠ ਵੇਚ ਰਹੇ ਹੋ। ਕੱਲ ਕੁਦਰਤੀ ਦਾ ਸ਼ੇਖਰ ਗੁਪਤੇ ਦਾ ਇੱਕ ਜਿਹੜਾ ਉਹ ਕੱਟ ਦਾ ਕਲਟਰ ਪ੍ਰੋਗਰਾਮ ਦੇ ਥੱਲੇ ਇਹਨੇ ਇੱਕ ਕੱਲ ਸੈਗਮੈਂਟ ਕੀਤਾ ਹੈ, ਚਾਈਨਾਜ਼ ਸਾਈਕੋਲੋਜੀਕਲ ਵਾਰ ਐਂਡ ਅਨਕॉल्ड ਫॉर 1962 ਸਕਾਰ ਔਨ ਆਵਰ ਮਾਈਂਡਸ। ਉਹਨੇ ਕਿਹਾ ਜੀ ਇਹ ਜੋ ਚੱਲ ਰਿਹਾ ਦੇਖੋ ਸਾਡੇ ਫੌਜੀਆਂ ਨੇ, ਦੇਖੋ ਉਹ ਕਲਿੱਪ ਦਿਖਾ ਰਿਹਾ ਕਿ ਵੀ ਸਾਡੇ ਫੌਜੀ ਉਹਨਾਂ ਦੇ ਨੂੰ ਫੜ ਕੇ ਕਹਿ ਰਹੇ ਨੇ ਕਿ ਗੋਲ ਗੱਪੇ ਖਾਓਗੇ ਨਹੀਂ, ਔਰ ਕਹਿੰਦੇ ਉਹ ਦੱਸ ਰਿਹਾ ਵੀ ਕਿੰਨੇ ਉਹਨਾਂ ਦੇ ਉੱਤੇ ਕੋਈ ਫੀਅਰ ਨਹੀਂ ਹੈ। ਔਰ ਇਹ ਸਾਰਾ ਕਰਕੇ ਫਿਰ ਨਾਲ ਦੀ ਨਾਲ ਇਹ ਕਹਿ ਰਿਹਾ ਕਿ ਜੀ ਇਹ ਜਿਹੜੇ ਸਾਡੇ ਲੋਕਾਂ ਨੂੰ ਇਹ ਹੈ ਕਿ 62 ਦੇ ਵਿੱਚ ਸਾਨੂੰ ਮਾਰ ਪਈ, ਇਹ ਵੀ ਸਾਈਕੋਲੋਜੀਕਲ ਵਾਰ ਹੈ। ਅਸੀਂ ਸਾਡੀ ਸਿਰਫ ਇੱਕ ਡਿਵੀਜ਼ਨ ਦੌੜੀ ਸੀ ਉੱਥੋਂ ਅਰੁਣਾਚਲ ਪ੍ਰਦੇਸ਼ ਚੋਂ, ਜ਼ਾਹਰ ਹੈ ਜਿਹਨੂੰ ਨੇਫਾ ਕਹਿੰਦੇ ਸੀ, ਔਰ ਉਹਦਾ ਜਨਰਲ ਜਿਹੜਾ ਆ ਗਿਆ ਸੀ ਕਾਲ ਦਿੱਲੀ ਦੇ ਵਿੱਚ ਬਿਮਾਰੀ ਦੇ ਬਹਾਨੇ ਨਾਲ, ਪਤਾ ਨਹੀਂ ਬਿਮਾਰੀ ਅਸਲੀ ਸੀ ਨਹੀਂ ਸੀ, ਔਰ 2 ਬ੍ਰਿਗੇਡੀਅਰ ਆ ਗਏ ਸੀ, ਬਸ ਉਹ ਇੱਕ ਡਿਵੀਜ਼ਨ ਦਾ ਲੈਬ ਸੀ। ਬਾਕੀ ਤਾਂ ਅਸੀਂ ਬਹੁਤ ਲੜੇ ਸੀ ਉੱਥੇ, ਗਲਵਾਨ ਵੈਲੀ 'ਚ ਲੜੇ ਸੀ, ਅਸੀਂ ਚਸ਼ੂਰ 'ਚ ਲੜੇ ਸੀ, ਅਸੀਂ ਫਲਾਣੀ ਥਾਂ ਤੇ ਲੜੇ ਸੀ, ਔਰ ਸਾਨੂੰ ਤਾਂ ਕੋਈ ਨਹੀਂ 2-3 ਹਜ਼ਾਰ ਸਾਡੇ ਮਰੇ ਸੀ ਜਿਹੜੇ ਨੇ, ਔਰ ਇੰਨੇ ਜਿਹੜੇ ਨੇ ਪ੍ਰਿਜ਼ਨਰ ਆਫ ਵਾਰ ਸੀ। ਅਸੀਂ ਕੋਈ ਹਾਰੇ ਥੋੜੀ ਸੀ। ਦੇਖੋ ਅਸੀਂ ਕਿਵੇਂ 71 ਦੇ ਵਿੱਚ 90,000 ਦਾ ਲਿਆ ਸੀ ਸਰੈਂਡਰ ਪਾਕਿਸਤਾਨੀ ਸੋਲਜਰਸ, ਇਦਾਂ ਦਾ ਨਹੀਂ ਸੀ ਇਹ। ਅਸੀਂ ਇਹਦੇ ਚੋਂ ਨਿਕਲੀਏ, ਸਾਡੀ ਫੌਜ ਬੜੀ ਕੈਪੇਬਲ ਹੈ। ਹੁਣ ਵੀ ਤੁਸੀਂ ਦੇਖੋ ਕਿ ਸਾਡੀ ਫੌਜ ਨੇ ਕਿਆ ਜਲਵਾ ਦਿਖਾਇਆ, ਔਰ ਉਹਨੂੰ ਪੁੱਛ ਰਿਹਾ ਕਿ ਕਿਆ ਗੋਲ ਗੱਪੇ ਖਾਓਗੇ। ਸੋ ਮਤਲਬ ਮੈਂ ਇਹ ਦੇਖ ਰਿਹਾ ਵੀ ਇਹ ਉਹ ਨੇ ਜਿਨ੍ਹਾਂ ਦੀ ਜਿਹੜੇ ਕਲੇਮ ਕਰਦੇ ਨੇ ਕਿ ਜੀ ਅਸੀਂ ਅੱਧੀ ਸਦੀ ਜਰਨਲਿਜ਼ਮ ਦੇ ਵਿੱਚ ਦੁਨੀਆ ਰਿਸਰਚ ਇੰਸਟੀਚਿਊਟਸ ਫਲਾਣੀ ਥਾਂ ਅਸੀਂ ਆਪਣੀ ਇੰਟਰਨਸ਼ਿਪ ਕੀਤੀ। ਔਰ ਇਹ ਬੰਦਾ ਸ਼ੇਖਰ ਗੁਪਤਾ ਇਹਦਾ ਹਮੇਸ਼ਾ ਰਿਹਾ ਜੀ। ਮੈਂ ਪਿੰਡਾਂ ਵਾਲਿਆਂ ਨੂੰ ਇੰਟਰਵਿਊ ਕੀਤਾ ਔਰ ਪੋਸਟ 84 ਹਰਿੰਦਰ ਸਿੰਘ ਨਾਰਵੇ ਜਿਹਨੇ ਰਿਜ਼ਾਈਨ ਕੀਤਾ ਸੀ ਉਹਦਾ ਵੀ ਇਹਨੇ ਦਸੰਬਰ 84 ਚ ਇੰਟਰਵਿਊ ਕੀਤਾ ਸੀ। ਪਰ ਕੁੱਲ ਮਿਲਾ ਕੇ ਨਫ਼ਰਤ ਨਾਲ ਭਰੇ ਹੋਏ। ਔਰ ਮੈਨੂੰ ਤਾਂ ਇਹਨੂੰ ਚੈਲੰਜ ਕਰਨ ਦਾ ਮੌਕਾ ਮਿਲਿਆ, ਸ਼ਾਇਦ 93 ਜਾਂ 94 ਦਾ ਜ਼ਿਕਰ ਹੋਏਗਾ, ਰੈਂਕ ਫਾਊਂਡੇਸ਼ਨ ਦਾ ਇੱਕ ਫੰਕਸ਼ਨ ਜਿਹੜਾ ਉਹ ਕੈਲੀਫੋਰਨੀਆ ਦੇ ਵਿੱਚ ਸੀ, ਜਿੱਥੇ ਮੈਨੂੰ ਪਤਾ ਲੱਗਾ ਵੀ ਇਹਨੇ ਵੀ ਆਣਾ, ਹੋਰ ਵੀ ਆਏ ਹੋਏ ਸੀ। ਕਦੇ ਉਸ ਤੋਂ ਪਹਿਲਾਂ ਬ੍ਰਹਮ ਜਲਾਨੀ ਨੂੰ ਵੀ ਮੈਂ ਜਿਹੜਾ ਉਹਦੇ ਵਿੱਚ ਕੁਝ ਮਾਮਲਿਆਂ ਦੇ ਵਿੱਚ ਐਕਸਪੋਜ਼ ਕੀਤਾ ਸੀ। ਪਰ ਇਹਨੂੰ ਮੈਂ ਜਦੋਂ ਹੈਡ ਔਨ ਲਿਆ ਉਸ ਡਿਸਕਸ਼ਨ ਦੇ ਵਿੱਚ, ਤੇ ਇਹਨੇ ਜਿਹੜਾ ਆਪਣਾ ਪੰਜਾਬੀ ਬੋਲ ਕੇ ਬਾਅਦ ਚ ਦੱਸਣਾ ਚਾਹਿਆ ਕਿ ਜੀ ਮੈਂ ਵੀ ਪੰਜਾਬੀ ਹਾਂ। ਮੈਂ ਕਿਹਾ ਤੇਰੇ ਤੋਂ ਵੱਧ ਦਿਆਨਤ ਬੰਦਾ ਕੋਈ ਨਹੀਂ ਹੈ ਜਰਨਲਿਜ਼ਮ, ਜੋ ਤੁਸੀਂ ਨੁਕਸਾਨ ਕੀਤਾ ਹੋਇਆ। ਜੇ ਤੁਸੀਂ ਪੰਜਾਬ ਦੇ ਹਾਲਾਤ ਬਾਰੇ ਜਾਂ ਠੀਕ ਖਬਰਾਂ ਜਿਹੜੀਆਂ ਨੇ ਲੋਕਾਂ ਤੱਕ ਪਹੁੰਚਾਈਆਂ ਹੁੰਦੀਆਂ, ਤੇ ਜੋ ਨਫ਼ਰਤ ਫੈਲੀ ਬਾਤ ਜਾਂ ਫੈਲਾਈ ਗਈ, ਔਰ ਤੁਸੀਂ ਸਾਰੇ ਉਹੀ ਨੇ ਜਿਨ੍ਹਾਂ ਦੇ ਭਾਵੇਂ ਬਾਹਰੋਂ ਇਹ ਕੋਈ ਗੁਪਤਾ ਹੋਏ, ਕੋਈ ਸ਼ਰਮਾ ਹੋਏ, ਕੋਈ ਅਦਰ ਵੇ ਅਰਾਊਂਡ ਹੋਣ, ਪਰ ਇਹ ਸਾਰੇ ਹੀ ਹਿੰਦੂਤਵਾ ਦੇ ਏਜੰਡੇ ਲਈ ਕੰਮ ਕਰਨ ਵਾਲੇ ਲੋਕ ਨੇ। ਸੋ ਇੱਕ ਪਾਸੇ ਇਹ ਪਾਰਟ ਇਹਨਾਂ ਦਾ ਚੱਲ ਰਿਹਾ, ਦੂਸਰੇ ਪਾਸੇ ਅਸੀਂ ਦੇਖਦੇ ਹਾਂ ਕਿ ਇਹਨਾਂ ਦੀ ਜਿਹੜੀ ਹੈ ਓਵਰਆਲ ਜਿਹੜੀ ਐਕਸਪੋਜ਼ਰ ਹੈ ਦੁਨੀਆ ਦੇ ਵਿੱਚ, ਉਹ ਕਾਫੀ ਇਸ ਸਾਰੇ ਦੇ ਨੂੰ ਲੈ ਕੇ ਹੋਈ ਹੈ, ਚਾਈਨਾ ਦੇ ਨਾਲ ਟਕਰਾਅ ਦੇ ਮਾਮਲੇ ਨੂੰ ਲੈ ਕੇ। ਔਰ ਇਸ ਚੋਂ ਪਾਕਿਸਤਾਨ ਨੂੰ ਟਾਰਗੇਟ ਕਰਨਾ ਇਸ ਸਟੇਜ ਦੇ ਉੱਤੇ, ਜਦੋਂ ਕਿ ਮੈਂ ਸਮਝਦਾ ਹਾਂ ਵੀ ਇਹਨਾਂ ਨੂੰ ਸ਼ੁਕਰਗੁਜ਼ਾਰ ਹੋਣਾ ਚਾਹੀਦਾ ਸੀ ਜੇ ਕੋਈ ਸੱਚਮੁੱਚ ਪਾਕਿਸਤਾਨ ਦੇ ਵਿੱਚ। ਔਰ ਇਹੀ ਹਾਲ 62 ਵੇਲੇ ਵੀ ਰਿਹਾ, ਜਦੋਂ 62 ਚ ਚਾਈਨਾ ਨੇ ਇਹਨਾਂ ਨੂੰ ਸਬਕ ਸਿਖਾਇਆ। ਜੇ ਉਸ ਪੀਰੀਅਡ ਚ ਪਾਕਿਸਤਾਨ ਦੀ ਲੀਡਰਸ਼ਿਪ, ਅਯੂਬ ਖਾਨ ਜ਼ਾਹਰ ਹੈ
ਜਿਹੜੇ ਨੇ ਉਹ ਕਰਤਾ ਧਰਤਾ ਸੀ, ਫੌਜ ਦੇ ਮੁਖੀ ਵੀ ਸੀ ਔਰ ਹਕੂਮਤ ਉਹਨਾਂ ਦੀ ਸੀ। ਤੁਸੀਂ ਇਮੇਜਿਨ ਕਰੋ ਵੀ ਇਧਰੋਂ ਕੁੱਟ ਖਾ ਕੇ ਇਹਨਾਂ ਦੀਆਂ ਡਿਵੀਜ਼ਨਸ ਦੌੜ ਰਹੀਆਂ ਨੇ, ਬਿਲਕੁਲ ਸਾਰਾ ਫੌਜੀ ਆਰਡਰ ਕਲੈਪਸ ਹੋ ਰਿਹਾ ਹੈ। ਉਹ ਪੀਰੀਅਡ ਸੀ ਜੇ ਆ ਕੇ ਪਾਕਿਸਤਾਨ ਕਸ਼ਮੀਰ ਨੂੰ ਲੈ ਲੈਂਦਾ, ਇੱਕ ਅੱਧੀ ਸੜਕ ਜਿਹੜੀ ਉਹਨਾਂ ਦੀ ਉਹ ਸਾਰੀ ਅਖਨੂਰ ਬ੍ਰਿਜ ਨੂੰ ਕੱਟ ਆਫ ਕਰ ਦਿੰਦਾ, ਤੇ ਕਿਹੜੀ ਫੌਜ ਨੇ ਜਾ ਕੇ ਕਿੱਥੇ ਲੜਨਾ। ਉਹ ਅਪਰਚੁਨਿਟੀ ਵੀ ਜਿਹੜੀ ਹੈ, ਇਹ ਠੀਕ ਹੈ ਕਿ ਅਮਰੀਕਨ, ਕਿਉਂਕਿ ਇੱਕੋ ਵੇਲੇ ਅਮਰੀਕਾ ਦਾ ਵੀ ਪ੍ਰਭਾਵ ਸੀ ਔਰ ਉਹਨਾਂ ਨੇ ਉਹ ਕਰਨ ਨਹੀਂ ਦਿੱਤਾ, ਲੇਕਿਨ ਉਦੋਂ ਵੀ ਚਾਈਨਾ ਨੇ ਜਿਹੜਾ ਇਸ ਗੱਲ ਦਾ, ਭਾਵੇਂ ਉਹਨਾਂ ਨੇ ਗੁੱਸਾ ਨਹੀਂ ਮਨਾਇਆ ਹੋਏਗਾ, ਲੇਕਿਨ ਕਈ ਵਾਰ ਹਿਸਟੋਰੀਕਲ ਅਪਰਚੁਨਿਟੀਜ਼ ਹੁੰਦੀਆਂ ਨੇ। ਪਰ ਮੈਂ ਸਮਝਦਾ ਵੀ ਇਸ ਵਾਰ ਜੇ ਪਾਕਿਸਤਾਨ ਨੇ ਜਿਹੜਾ ਉਸੇ ਹੀ ਸਿਆਚਿਨ ਗਲੇਸ਼ੀਅਰ ਜਿਹੜਾ ਭਾਰਤ ਨੇ ਧੋਖੇ ਦੇ ਨਾਲ ਦੱਬਿਆ 84 ਦੇ ਵਿੱਚ, ਕਾਰਗਿਲ ਵੀ ਉਸੇ ਬੈਲਟ ਦੇ ਵਿੱਚ ਹੈ, ਰੋਡ ਦੇ ਨਾਲ ਵੀ ਪਾਕਿਸਤਾਨ ਦਾ ਇੰਟਰਸਟ ਹੈ। ਇਮੇਜਿਨ ਕਰੋ ਕਿ ਵੀ ਇਹਨਾਂ ਨੂੰ ਤਾਂ ਨੇਪਾਲ ਜਿਹੜਾ ਉਹ ਇਸ ਹੱਦ ਤੱਕ ਆ ਗਿਆ ਵੀ ਉਹਨਾਂ ਨੇ ਇਹਨਾਂ ਦੇ 20 ਦੇ ਕਰੀਬ ਬਾਰਡਰ ਪੋਸਟਾਂ ਦੇ ਉੱਤੇ ਆਪਣੇ ਜਿਹੜੀ ਆ ਉਹ ਫੌਜ ਲੈ ਆਂਦੀ ਹੈ ਜਿਹੜੀ ਟ੍ਰੇਨਡ ਹੈ। ਤੇ ਇਹ ਜੇ ਪਾਕਿਸਤਾਨ ਇਹਨਾਂ ਨੂੰ ਸਗੋਂ ਇਹ ਚਾਹੀਦਾ ਸੀ ਕਿ ਕਹਿੰਦੇ ਥੈਂਕ ਯੂ ਪਾਕਿਸਤਾਨ, ਤੁਸੀਂ ਇਸ ਸਾਰੇ ਦੇ ਵਿੱਚ ਕੋਈ ਵੋਕਲ ਰੋਲ ਨਹੀਂ ਅਦਾ, ਪਰ ਇਹ ਲੈ ਦੇ ਕੇ ਉਹੀ ਘਟਿਆ ਇਹਨਾਂ ਦੀ ਬਣੀਆਂ ਬ੍ਰਾਹਮਣ ਫਿਤਰਤ ਹੈ ਔਰ ਇਹਨਾਂ ਦੀ ਜਿਹੜੀ ਥੈਂਕਫੁਲਨੈਸ ਦਾ ਹੋਣਾ ਹੈ, ਸ਼ੁਕਰਗੁਜ਼ਾਰੀ ਤਾਂ ਦੂਰ ਦੀ ਗੱਲ ਹੈ, ਅਕਿਰਤ ਕਰਨ ਨੇ, ਨਾ ਸ਼ੁਕਰੇ ਨੇ ਔਰ ਇਹਨਾਂ ਦੇ ਜ਼ੁਲਮ ਦੀ ਚੱਕੀ ਜਿਹੜੀ ਹੈ ਉਹ ਘੱਟ ਗਿਣਤੀਆਂ ਦੇ ਉੱਤੇ ਬਰਾਬਰ ਭਾਰਤ ਦੇ ਵਿੱਚ ਚੱਲ ਰਹੀ ਹੈ। ਅਸੀਂ ਦੇਖ ਰਹੇ ਹਾਂ ਅੱਡ ਔਰ ਜਿਸ ਬੀਬੀ ਦਾ ਅਸੀਂ ਜ਼ਿਕਰ ਕੀਤਾ ਸੀ, ਦਿੱਲੀ ਯੂਨੀਵਰਸਿਟੀ ਦੀ PhD ਸਟੂਡੈਂਟ, ਜਿਸ ਨੂੰ ਇਹਨਾਂ ਨੇ ਲਗਭਗ 20 ਕੇਸ ਉਹਦੇ ਤੇ ਬਣਾਏ ਔਰ ਉਹ ਵੀ ਉਹਦੇ ਵਿੱਚ ਦੇਸ਼ ਧਰੋਹ ਦੇ ਨਾਲ ਜੋ ਟੈਰਰਿਜ਼ਮ ਦੇ ਨਾਲ ਜੋੜ ਕੇ ਵੀ। ਸਫੂਰਾ ਜ਼ਰਗਰ ਜਿਹੜੀ ਪ੍ਰੈਗਨੈਂਟ ਸੀ, ਹੁਣ ਵੀ 6 ਮਹੀਨੇ ਦੇ ਲਗਭਗ ਉਹਦੀ ਪ੍ਰੈਗਨੈਂਸੀ, ਔਰ ਉਹਨਾਂ ਦੇ ਵਕੀਲ ਰਿਪੀਟਡਲੀ ਕਹਿ ਰਹੇ ਸੀ ਕਿ ਭਾਈ ਕੋਈ ਨਾ ਕੋਈ ਕਰੋ, ਔਰ ਲੋਅਰ ਕੋਰਟਸ ਨੇ ਇਹ ਕਹਿ ਕਿ ਜੀ ਜੇ ਅੱਗ ਤੁਸੀਂ ਲਾਈ ਹੈ ਤੇ ਅੱਗ ਤੁਹਾਡੇ ਘਰ ਤੱਕ ਪਹੁੰਚੀ ਹੈ ਤੇ ਇਹਨੂੰ ਜਰੋ ਇਹ ਜੱਜ ਕਹਿ ਰਿਹਾ ਸੀ। ਔਰ ਲੇਕਿਨ ਅੱਜ ਵੈਲਕਮਿੰਗ ਹੈ ਕਿ ਵੀ ਦਿੱਲੀ ਹਾਈ ਕੋਰਟ ਨੇ ਸਫੂਰਾ ਜ਼ਰਗਰ ਦੀ ਜ਼ਮਾਨਤ ਮਨਜ਼ੂਰ ਕੀਤੀ ਹੈ ਔਰ ਉਹਦੇ ਵਿੱਚ ਵੀ ਤੁਸੀਂ ਦੇਖੋ ਵੀ ਇਸ ਹੱਦ ਤੱਕ ਜ਼ੁਲਮ ਕਰਨ ਵਾਲੇ, ਔਰ ਇਹਨਾਂ ਦਾ ਇੱਕ ਬੜਾ ਬਦਬੂਦਾਰ ਬੰਦਾ ਹੈ ਵਕੀਲ ਤੁਸ਼ਾਰ ਗੁਪਤਾ, ਜਿਹਨੂੰ ਈਵਨ ਕੇਜਰੀਵਾਲ ਨੇ ਜਿਹੜੀ ਨਵੰਬਰ 84 ਨਾਲ ਰਿਲੇਟਡ ਜਿਹੜੀ ਸਿਟ ਹੈ ਸਪੈਸ਼ਲ ਇਨਵੈਸਟੀਗੇਟਿਵ ਟੀਮ, ਉਹਦਾ ਇੰਚਾਰਜ ਵੀ ਲਾਇਆ। ਉਹ ਕਹਿ ਰਿਹਾ ਕੋਰਟ ਨੂੰ, ਕਹਿੰਦਾ ਜੀ ਠੀਕ ਹੈ ਅਸੀਂ ਹਿਊਮੈਨਿਟੀ, ਵੈਸੇ ਪਹਿਲਾਂ ਉਹਨਾਂ ਦਾ ਆਰਗੂਮੈਂਟ ਇਹ ਸੀ ਕਿ ਕੋਈ ਗੱਲ ਨਹੀਂ ਜੇਲ੍ਹ, ਹਾਲਾ ਉਹਨਾਂ ਦਾ ਵਕੀਲ ਇਹ ਪਲੀ ਲੈ ਰਿਹਾ ਸੀ ਸਫੂਰਾ ਜ਼ਰਗਰ ਦਾ ਕਿ ਭਾਈ ਤਿਹਾੜ ਜੇਲ੍ਹ ਚ ਹੈ, ਉਹ ਤਿਹਾੜ ਚ ਆਲਰੇਡੀ COVID-19 ਦੇ ਕੇਸਿਸ ਨੇ ਔਰ ਉਹਨਾਂ ਨੇ ਕਿਹਾ ਜੀ ਨਾ ਦੇਖੋ 30 ਬੱਚੇ ਜੰਮੇ ਨੇ ਆਲਰੇਡੀ ਇਸ ਸਾਰੇ ਪੀਰੀਅਡ 'ਚ ਵੀ ਜੇਲ੍ਹਾਂ ਦੇ ਵਿੱਚ ਕੋਈ ਨਹੀਂ ਹੈ। ਪਰ ਹੁਣ ਤੁਸ਼ਾਰ ਮਹਿਤਾ ਕਹਿ ਰਿਹਾ ਕੋਈ ਨਹੀਂ ਜੀ, ਅਸੀਂ ਹਿਊਮੈਨਿਟੇਰੀਅਨ ਗਰਾਊਂਡ ਦੇ ਉੱਤੇ ਇਸ ਬੇਲ ਦਾ ਜ਼ਮਾਨਤ ਦਾ ਵਿਰੋਧ ਨਹੀਂ ਕਰਦੇ, ਪਰ ਇਹ ਪ੍ਰੈਸੀਡੈਂਟ ਨਹੀਂ ਬਣਨਾ ਚਾਹੀਦਾ। ਕੱਲ ਨੂੰ ਕੋਈ ਹੋਰ ਕੇਸ ਇਹਦੇ ਤੇ ਆ ਕੇ ਕਹੇ ਕਿ ਜੀ ਦੇਖੋ ਸਫੂਰਾ ਜ਼ਰਗਰ ਨੂੰ ਜਿਹੜੀ ਹੈ ਜ਼ਮਾਨਤ ਦਿੱਤੀ ਸੀ ਹਿਊਮੈਨਿਟੇਰੀਅਨ ਤੇ, ਇਹ ਸਾਨੂੰ ਮਨਜ਼ੂਰ ਨਹੀਂ ਹੋਏਗਾ। ਸੋ ਇੱਕ ਪਾਸਾ ਔਰ ਇਕੱਲਾ ਸਫੂਰਾ ਜ਼ਰਗਰ ਨਹੀਂ, ਇਸ ਬਹਾਨੇ ਨਾਲ ਉਹਨਾਂ ਨੇ ਆਪਣਾ ਇੱਕ ਇਨਫੋਰਮੈਂਟ, ਇੱਕ ਮੁਖਬਰ ਵਿੱਚ ਵਾੜ ਕੇ ਜਿੰਨੇ 6-7 ਐਕਟਿਵਿਸਟ, ਜਿਨ੍ਹਾਂ ਦੇ ਵਿੱਚ 3 ਜਾਂ 4 ਬੀਬੀਆਂ ਨੇ ਜਿਨ੍ਹਾਂ ਨੇ ਸਿਟੀਜ਼ਨਸ਼ਿਪ ਅਮੈਂਡਮੈਂਟ ਐਕਟ ਦੇ ਖਿਲਾਫ ਸਿਟਿੰਗ ਜਾਂ ਧਰਨਾ ਆਰਗੇਨਾਈਜ਼ ਕੀਤਾ, ਸਾਰਿਆਂ ਨੂੰ ਹੀ ਦਹਿਸ਼ਤਗਰਦੀ ਦੀਆਂ ਧਾਰਾਵਾਂ ਨਾਲ ਜੋੜ ਕੇ ਉਹਨਾਂ ਨੂੰ ਫੜਿਆ ਹੋਇਆ। ਸੋ ਇੱਕ ਪਾਸੇ ਇਹ ਚੱਲ ਰਿਹਾ ਹੈ, ਚੀਨ ਦੇ ਕੋਲੋਂ ਆਪਣੀ 60 ਸਕੁਅਰ ਕਿਲੋਮੀਟਰ ਜ਼ਮੀਨ ਖੁਆ ਕੇ ਇਹਨਾਂ ਦੇ ਸ਼ੇਖਰ ਗੁਪਤੇ ਵਰਗੇ ਜਰਨਲਿਸਟਾਂ ਤੋਂ ਲੈ ਕੇ ਤੇ ਇਹਨਾਂ ਦੇ ਪ੍ਰਾਈਮ ਮਿਨਿਸਟਰ ਮੋਦੀ ਤੱਕ ਉਹਨੂੰ ਵੀ ਆਪਣੀ ਬਹਾਦਰੀ ਦਾ ਚੈਪਟਰ ਦੱਸ ਰਹੇ ਨੇ। ਔਰ ਹੁਣ ਆਲ ਆਫ ਏ ਸਡਨ ਇਹਨਾਂ ਨੂੰ ਇਸ ਹਫ਼ਤੇ ਦੇ ਵਿੱਚ ਨਜ਼ਰ ਆਇਆ ਕਿ ਜੀ ਪਾਕਿਸਤਾਨ ਦਾ ਜਿਹੜਾ ਹਾਈ ਕਮਿਸ਼ਨਰ ਹੈ ਉਹਦੇ 'ਚ ਜਿਹੜੇ ਨੇ ਉਹ ਐਸਪਾਇਨੇਜ ਹੋ ਰਹੀ ਹੈ। ਹਾਲਾਂਕਿ ਇਹਨਾਂ ਨੂੰ ਵੀ ਪਤਾ ਹੈ ਵੀ ਪਾਕਿਸਤਾਨ ਵੀ ਅੱਧੇ ਕਿਕ ਆਊਟ ਕਰੇਗਾ, ਨਾਲ ਦੀ ਨਾਲ ਇਹਨਾਂ ਨੇ ਉਹਨੂੰ ਕਹਿਣ ਲਈ ਕਿਹਾ ਜੀ ਵੀ ਅਸੀਂ ਤੁਹਾਡੇ ਕੱਢ ਰਹੇ ਹਾਂ ਤੇ ਅਸੀਂ ਵੀ ਜਿੰਨਾ ਕਿ ਸਾਡਾ ਸਟਾਫ ਹੈ ਉਹਨੂੰ ਅਸੀਂ ਅੱਧਾ ਕਰ ਲਿਆ। ਹਾਲਾਂਕਿ ਜਦੋਂ ਇਹਨਾਂ ਨੇ 5 ਅਗਸਤ ਨੂੰ 2019 ਨੂੰ ਆਈਨੀ ਗੁੰਡਾਗਰਦੀ ਕਰਕੇ ਕਸ਼ਮੀਰ ਦਾ ਰੁਤਬਾ ਖਤਮ ਕੀਤਾ, ਆਲਰੇਡੀ ਇਹਨਾਂ ਦੇ ਹਾਈ ਕਮਿਸ਼ਨਰ ਲੈਵਲ ਦੀ ਰਿਲੇਸ਼ਨਸ਼ਿਪ ਨਹੀਂ ਹੈ, ਉਹ ਡਾਊਨਗ੍ਰੇਡ ਕਰ ਦਿੱਤੀ ਗਈ ਸੀ ਪਾਕਿਸਤਾਨ ਦੇ ਵੱਲੋਂ। ਜ਼ਾਹਰ ਹੈ ਜਦੋਂ ਇੱਕ ਕੰਟਰੀ ਕਰਦੀ ਹੈ ਦੂਸਰਾ ਵੀ ਆਟੋਮੈਟਿਕਲੀ ਕਰਦਾ ਹੈ, ਪਰ ਇਹ ਇਹਦੀ ਟਾਈਮਿੰਗ ਔਰ ਜਿਸ ਕਿਸਮ ਦਾ ਇਹ ਸਾਰਾ ਇਹਨਾਂ ਨੇ ਚਾਰਜ ਜਿਸ ਕਿਸਮ ਦਾ ਲਾਇਆ
ਇਹ ਦੱਸਦਾ ਹੈ ਕਿ ਭਾਈ ਇਹ ਇਹਨਾਂ ਦੇ ਅੰਦਰ ਹਿੰਮਤ ਨਹੀਂ ਹੈ ਕਿ ਇਹ ਚੀਨ ਦੇ ਖਿਲਾਫ ਈਵਨ ਆਵਾਜ਼ ਵੀ ਕੱਢ ਸਕਣ। ਤੁਹਾਨੂੰ ਕੋਈ ਬਿਆਨਬਾਜ਼ੀਆਂ ਨਜ਼ਰ ਨਹੀਂ ਆਈਆਂ, ਕੋਈ ਅਦਰ ਵੇ ਰਾਊਂਡ ਨਹੀਂ ਹੋਇਆ। ਔਰ ਇਹ ਗੱਲ ਮੈਂ ਨਹੀਂ ਕਹਿ ਰਿਹਾ, ਈਵਨ ਇਹਨਾਂ ਦੀ ਆਪੋਜੀਸ਼ਨ ਜਿਹੜੀ ਕਾਂਗਰਸ ਹੈ ਉਸ ਦੇ ਵਿੱਚ ਕੱਲ ਇਹਨਾਂ ਦੀ ਜਿਹੜੀ ਕਾਂਗਰਸ ਦੀ ਟੌਪ ਮੀਟਿੰਗ ਸੀ ਉਸ ਦੇ ਬਾਰੇ ਜਿਹੜੀ ਹੈ ਉਹਦੇ ਚ ਸੋਨੀਆ ਗਾਂਧੀ ਨੇ ਵੀ ਔਰ ਰਾਹੁਲ ਗਾਂਧੀ ਉਹਨਾਂ ਨੇ ਕਿਹਾ ਕਿ ਜੀ ਇਹਨੇ ਸਰੈਂਡਰ ਕਰ ਦਿੱਤੀ ਹੈ ਜ਼ਮੀਨ, ਔਰ ਇਹ ਨਰਿੰਦਰ ਮੋਦੀ ਨੇ ਸਰੈਂਡਰ ਮੋਦੀ ਹੈ। ਔਰ ਹੁਣ ਇਸ ਸਾਰੇ ਚ ਜਦੋਂ ਕਿ ਅਸੀਂ 2-3 ਦਿਨ ਤੋਂ ਕਹਿ ਰਹੇ ਹਾਂ ਕਿ ਭਾਈ ਉਹ ਬਿਪਿਨ ਰਾਵਤ ਕਿੱਥੇ ਗਿਆ ਔਰ ਅਜੀਤ ਡੋਵਲ ਕਿੱਥੇ ਗਿਆ, ਪਤਾ ਕਰੋ ਕਿਤੇ ਚੀਨਾ ਹੀ ਨਾ ਚੁੱਕ ਕੇ ਲੈ ਗਏ ਹੋਣ। ਤੇ ਹੁਣ ਇਹ ਖਬਰ ਹੈ ਆਰਮੀ ਚੀਫ ਰੀਚਿਸ ਲਦਾਖ ਟੂ ਅਸੈਸ LAC ਸਿਚੁਏਸ਼ਨ, will take field commanders feedback on talks। ਹੁਣ ਇਹਨਾਂ ਦਾ ਜਨਰਲ ਨਰਵਾਣੇ, ਕਿਉਂਕਿ ਬਿਪਿਨ ਰਾਵਤ ਵੀ ਉੱਪਰਲੇ ਲੈਵਲ ਤੇ ਆ, ਅਜੀਤ ਡੋਵਲ ਵੀ ਗਾਇਬ ਹੈ, ਨਰਵਾਣੇ ਵੀ ਗਾਇਬ ਸੀ। ਹੁਣ ਇਹ ਲਦਾਖ ਪਹੁੰਚ ਗਿਆ, ਫੌਜੀ ਚੀਫ ਜੀ ਸਰਵੇ ਕਰ ਰਿਹਾ। ਤੇ ਮੈਂ ਜਦੋਂ ਇਹ ਵੀ ਖਬਰ ਦੇਖੀ ਮੈਂ ਕਿਹਾ ਇਹ ਉਵੇਂ ਹੀ ਹੈ, ਸਾਡੇ ਆਮ ਹੁੰਦਾ ਹੈ ਜਦੋਂ ਕਿਤੇ ਲੜਾਈ ਪੜਾਈ ਮਾਰ ਮਰਾਈਆ ਹੋ ਜਾਏ ਤੇ ਪੁਲਿਸ ਜਿਹੜੀ ਆ ਉਹਦੇ ਘੰਟੇ ਬਾਅਦ ਆਉਂਦੀ ਆ, ਉਹਨਾਂ ਨੂੰ ਵੀ ਪਤਾ ਹੁੰਦਾ ਵੀ ਇਹ ਜਦੋਂ ਫਿਰ ਆ ਕੇ ਕਿੱਥੇ ਗਏ ਜਾਂ ਇਹੀ ਹਾਲ ਫਾਇਰ ਬ੍ਰਿਗੇਡ ਦਾ ਹੁੰਦਾ ਹੈ। ਜਦੋਂ ਅੱਗ ਉੱਗ ਲੱਗ ਜਾਂਦੀ ਹੈ ਆਪ ਹੀ ਲੋਕ ਵਿਚਾਰੇ ਪਾਰਟੀਆਂ ਬੂਟੀਆਂ ਨਾਲ ਜਿੰਨੀ ਕੁ ਬੁਝਾ ਦੇਣ ਜਿੰਨਾ ਕੁ ਸੜ ਗਿਆ, ਫਿਰ ਫਾਇਰ ਬ੍ਰਿਗੇਡ ਦੀ ਗੱਡੀ ਉਹਨਾਂ ਦੇ ਵੀ ਰੱਸੇ ਜਿਹੜੇ ਨੇ ਟੁੱਟੇ ਹੁੰਦੇ ਨੇ, ਇੱਕ ਦੂਜੇ ਨੂੰ ਗੰਢਾ ਮਾਰ ਰਹੇ ਹੁੰਦੇ ਨੇ, ਪਹੁੰਚ ਜਾਂਦੇ ਨੇ। ਕਿ ਭਾਈ ਹੁਣ 15-16 ਜੂਨ ਤੋਂ ਲੈ ਕੇ ਤੁਸੀਂ ਦੇਖ ਰਹੇ ਹੋ ਭਾਈ ਇਹ ਫੌਜੀ ਚੀਫ ਕਿੱਥੇ ਸੀ, ਨਰਵਾਣੇ, ਬਿਪਿਨ ਰਾਵਤ ਕਿੱਥੇ ਹੈ, ਅਜੀਤ ਡੋਵਲ ਕਿੱਥੇ ਹੈ। ਤੇ ਹੁਣ ਨਰਵਾਣੇ ਉੱਥੇ ਪਹੁੰਚ ਗਏ, ਉਹਨੇ ਕਿਹਾ ਜੀ ਸਾਡੀ 2-day ਵਿਜ਼ਿਟ ਟੂ ਲਦਾਖ to assess the ground situation close to LAC between India and China। ਔਰ ਇਹ ਸਾਰੇ ਦੇ ਵੇਰਵੇ ਚ ਲੈ ਦੇ ਕੇ ਹੋਈ ਹੈ ਜਿਹਨੂੰ ਤੁਸੀਂ ਕਹਿੰਦੇ ਨੇ PR ਵਰਕ। ਹੁਣ ਇਹਨਾਂ ਨੂੰ ਵੀ ਸ਼ਾਇਦ ਇਸ ਗੱਲ ਦਾ ਅਹਿਸਾਸ ਹੈ ਕਿ ਲੋਕਾਂ ਦੀ ਮੈਮਰੀ ਸ਼ਾਇਦ ਬਹੁਤੀ ਨਹੀਂ ਹੁੰਦੀ। ਹੁਣ ਇਹ ਸ਼ੇਖਰ ਗੁਪਤਾ ਜੋ ਸਾਹਮਣੇ ਵਾਪਰ ਰਿਹਾ ਉਹਨੂੰ ਤਾਂ ਬਹਾਦਰੀ ਦੱਸ ਹੀ ਰਿਹਾ, ਲੇਕਿਨ 60 ਸਾਲ ਪਹਿਲਾਂ ਜਿਹੜੀ ਕੁੱਟ ਪਈ ਜਿਹਨੂੰ ਕਹਿੰਦਾ ਜੀ ਕਿਉਂ ਅਸੀਂ ਉਹ ਸਾਈਕੋਲੋਜੀਕਲ ਸ਼ਿਕਾਰ ਲੈ ਕੇ ਤੁਰੇ ਹੋਏ ਆ, ਅਸੀਂ ਬਹੁਤ ਬਹਾਦਰੀ ਦਿਖਾਈ ਸੀ। ਉਹ ਤਾਂ ਸਿਰਫ ਇੱਕ ਸੈਕਟਰ ਦੇ ਵਿੱਚ ਹੋਇਆ, ਉਹ ਵੀ ਜਿਹੜਾ ਉਹ ਡਿਵੀਜ਼ਨ ਇੱਕ ਫੌਜ ਦੀ ਸੀ, ਬਾਕੀ ਤਾਂ ਕੋਈ ਐਸਾ ਨਹੀਂ ਸੀ। ਸੋ ਕੁੱਲ ਮਿਲਾ ਕੇ ਮੈਂ ਸਮਝਦਾ ਕਿ ਵੀ ਹਾਲਾਂਕਿ ਇਹ ਜਿਹੜਾ ਇਹਦੇ ਚ ਲੈ ਦੇ ਕੇ ਜਿਹੜੇ ਬਾਹਰਲੇ ਬੈਠੇ ਨੇ ਜਿਵੇਂ ਐਰਿਕ ਮਾਰਗੋਲਿਸ ਬੜਾ ਐਕਸਪਰਟ ਡਿਫੈਂਸ ਮਾਮਲੇ ਨਾਲ ਰਿਲੇਟਡ ਇੰਟਰਨੈਸ਼ਨਲ ਕਾਲਮਨਿਸਟ ਹੈ, ਸਿੱਖਾਂ ਦਾ ਵੀ ਸਪੋਰਟਰ ਹੈ, ਖਾਲਿਸਤਾਨ ਦੇ ਉੱਤੇ ਵੀ ਇਹ ਲਿਖਦਾ ਰਿਹਾ। ਉਹਨੇ ਵੀ ਅੱਜ ਇੱਕ ਜਿਹੜਾ ਇਹਦੇ ਤੇ ਆਰਟੀਕਲ ਲਿਖਿਆ ਇਸ ਸਾਰੇ ਦੇ ਉੱਤੇ। ਉਹਨੇ 2 ਗੱਲਾਂ ਬੜੀਆਂ ਜਿਹੜੀਆਂ ਜਿਹਨੂੰ ਤੁਸੀਂ ਮਜ਼ਾਹੀਆ ਅੰਦਾਜ਼ ਦੀਆਂ ਵੀ ਕਹਿ ਸਕਦੇ ਹੋ। ਕਹਿੰਦਾ ਕਿ ਭਾਈ ਉਹ ਜਿਹੜਾ ਲਦਾਖ ਰੀਜਨ ਹੈ ਜਿਹਦੇ ਬਾਰੇ ਕਿਹਾ ਜਾਂਦਾ ਹੈ ਕਿ ਨੋ ਬਲੇਡ ਆਫ ਗ੍ਰਾਸ ਗਰੋਸ ਦੇਅਰ, ਉੱਥੇ ਕਹਿੰਦਾ ਹੁਣ ਇਹ 16,000 ਤੋਂ 18,000 ਫੁੱਟ ਦੇ ਉੱਤੇ ਦੋਨੋਂ ਫੌਜਾਂ ਭਾਰਤ ਔਰ ਚੀਨ ਦੀਆਂ, ਔਰ ਇਹ ਲੜਾਈ ਇਵੇਂ ਹੀ ਹੈ ਜਿਵੇਂ 2 ਗੰਜੇ ਆਪਸ ਚ ਲੜ ਰਹੇ ਹੁਣ ਕੰਘੀ ਦੇ ਲਈ। ਹੁਣ ਨਾ ਕੰਘੀ ਉਹਦੇ ਕੰਮ ਹੋਣੀ ਹੈ ਨਾ ਉਹਦੇ ਹੈ, ਸੋ ਮਤਲਬ ਉਹ ਬਾੜ ਪਰ ਠੀਕ ਹੈ ਫॉर द ਲਾਈਟਰ ਸਾਈਡ ਠੀਕ ਹੈ ਕਿ ਵੀ 2 ਬਾਰਡਸ ਫਾਈਟਿੰਗ ਫॉर द ਕੌਮ ਜਿਵੇਂ ਐਰਿਕ ਮਾਰਗੋਲਿਸ ਨੇ ਕਿਹਾ। ਪਰ ਗੱਲ ਇਹ ਹੈ ਕਿ ਵੀ ਲੜਾਈ ਕੰਘੀ ਦੀ ਨਹੀਂ ਹੁੰਦੀ। ਗੱਲ ਜਿਵੇਂ ਅਸੀਂ ਕਈ ਵਾਰ ਕਹਿਣਗੇ ਲਓ ਜੀ ਕਿਸਾਨਾਂ ਦਾ ਕੀ ਹੈ, ਪੰਜਾਬ ਦਾ ਕਿਸਾਨ ਤਾਂ ਵੱਟ ਪਿੱਛੇ ਬੰਦਾ ਵੱਢ ਦਿੰਦਾ ਹੈ। ਸੋ ਗੱਲ ਵੱਟ ਦੀ ਨਹੀਂ ਹੁੰਦੀ ਕਿ ਜੀ ਉਹਦੇ ਚ 6 ਇੰਚ ਹੈ ਕਿ 3 ਇੰਚ ਹੈ, ਦੇਖੋ 3 ਇੰਚ ਪਿੱਛੇ ਬੰਦਾ ਨਹੀਂ, ਇੰਟੈਂਟ ਦੀ ਹੁੰਦੀ ਹੈ। ਉਹਦੇ ਚ ਜਿਹੜਾ ਵੱਟ ਪਿੱਛੇ ਬੰਦਾ ਵੱਢਦਾ ਉਹਨੂੰ ਪਤਾ ਹੁੰਦਾ ਵੀ ਜੇ ਇਹਨੂੰ ਮੈਂ ਨਾ ਰੋਕਿਆ ਤੇ ਮੇਰੇ ਬੱਚੇ ਵੀ ਭੁੱਖੇ ਮਰਨਗੇ, ਇਹਨੇ ਮੇਰਾ ਖੇਤ ਆਪਣੇ ਚ ਰਲਾ ਲੈਣਾ, ਇਹਨੇ ਖਾ ਲੈਣਾ ਮੇਰਾ ਖੇਤ ਹੀ। ਇਹ ਵੱਧ ਰਿਹਾ ਅੱਗੇ। ਸੋ ਜ਼ਾਹਰ ਹੈ ਵੀ ਚਾਈਨਾ ਨੇ ਭਾਵੇਂ ਉਹਨੂੰ ਬਾਰਡ ਦੀ ਲੜਾਈ ਕਹੋ, ਪਰ ਚਾਈਨਾ ਦੇ ਲਈ ਤਾਂ ਸਟ੍ਰੈਟਜੀਕਲੀ ਵੀ ਉਹ ਇੰਪੋਰਟੈਂਟ ਹੈ, ਚਾਈਨਾ ਪਾਕਿਸਤਾਨ ਇਕਨੋਮਿਕਲ ਕੋਰੀਡੋਰ ਦੇ ਲਈ ਵੀ। ਔਰ ਸਭ ਤੋਂ ਵੱਧ ਕੇ ਭਾਰਤ ਨੂੰ ਉਹ ਸਬਕ ਸਿਖਾਉਣਾ ਚਾਹੁੰਦੇ ਸੀ ਜਿਵੇਂ ਪ੍ਰੌਕਸੀ ਵਾਰ ਅਮਰੀਕਾ ਦੀ ਲੜਨ ਲਈ ਕੁਐਡ ਦੇ ਥੱਲੇ ਜਿਹੜਾ ਸਮੁੰਦਰ ਚ ਘੇਰਨ ਦੇ ਨਾਂ ਥੱਲੇ ਜਾਂ ਜਿਸ ਕਿਸਮ ਦੇ ਇਹਨਾਂ ਦੇ ਜਿਹੜੇ ਕਾਠੇ ਪਹਿਲਵਾਨ ਨੇ ਉਹ ਬੜੇ ਲਲਕਾਰੇ ਮਾਰ ਰਹੇ ਸੀ ਕਿ ਦੇਖ ਲਾਂਗੇ ਸਾਊਥ ਚਾਈਨਾ ਸੀ ਅਸੀਂ ਤਿੱਬਤ ਨੂੰ ਖੜਾ ਕਰ ਦਿਆਂਗੇ, ਅਸੀਂ ਤਾਈਵਾਨ ਚ ਕਰ ਦਿਆਂਗੇ, ਅਸੀਂ ਹੁਣ ਵਰਲਡ ਹੈਲਥ ਆਰਗੇਨਾਈਜੇਸ਼ਨ ਦੀ ਵੀ ਜਿਹੜੀ ਹੈ ਉਹਦੀ ਵੀ ਸਾਡੇ ਕੋਲ ਜਿਹੜੀ ਹੈ ਉਹ ਪ੍ਰੀਮੀਅਰਸ਼ਿਪ ਆਈ ਹੈ ਜਿਹੜੀ ਇਸ ਸਾਰੇ ਦੇ ਹਵਾਲੇ ਨਾਲ ਅਸੀਂ ਤਾਈਵਾਨ। ਸੋ ਚੀਨ ਨੇ ਮੈਂ ਸਮਝਦਾ ਹੈ ਵੀ ਇਹ ਨਹੀਂ ਵੀ ਉਹ ਉਸ ਲੜਾਈ ਚ ਕੰਘੀ ਖੋ ਲਈ ਹੈ,
ਉਹਨਾਂ ਨੇ ਉਹਨੂੰ ਇਹ ਵੀ ਜਾ ਕੇ ਕਿਹਾ ਕਿ ਵੀ ਜਾ ਕਾਕਾ, ਜਿਹਨੂੰ ਪੰਜਾਬੀ ਕਹਿੰਦੇ ਨੇ, ਬਹੁਤ ਜੁੱਤੀ ਲਾ ਕੇ, ਇਹ ਜੁੱਤੀ ਲਾ ਕੇ ਵਹਿ। ਔਰ ਮੈਂ ਕਲੋਜ਼ ਕਰਨ ਤੋਂ ਪਹਿਲਾਂ ਜਿਹੜੀ ਲੇਟੈਸਟ ਅਪਡੇਟ ਹੈ ਕਰੋਨਾ ਕੇਸਿਸ ਦੀ, ਟੋਟਲ ਕੇਸਿਸ ਇਸ ਵੇਲੇ 9,02,55,730, यानी ऑलमोस्ट क्लोज टू 1 करोड़ तक केस पहुंच गए ने दुनिया। और जड़ियां मौतां ने 4,75,909 कुल डेथ्स ने। अमरीका दे विच कुल केस 2,04,02,57 ने और कुल डेथ्स 1,25,859। भारत चौथे नंबर ते है और बहुत तेजी नाल केसेस वधे ने। और इस वेले भारत दे विच 4,49,613 टोटल केस ने और 14,162 डेथ्स ने। पाकिस्तान दे विच भी केसां च तेजी नाल वाधा है। 14वें नंबर ते है पाकिस्तान, 1,85,034 टोटल केस ने और 3,695 टोटल डेथ्स ने। सो ये कोरोना अपडेट है ਜੀ। ਡਾਕਟਰ ਸਾਹਿਬ, ਤੁਸੀਂ ਇਹ ਸਾਰੀ ਜਾਣਕਾਰੀ ਸਾਡੇ ਦਰਸ਼ਕਾਂ ਨਾਲ ਸਾਂਝੀ ਕੀਤੀ ਹੈ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਥੈਲੇ ਨੇ ਬ੍ਰੇਕ ਵਿਊਅਰਸ, ਤੁਸੀਂ ਤਾਂ ਇਸੇ ਤਰ੍ਹਾਂ ਹੀ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ।